ਕਹਿੰਦਾ ਦਰਬਾਰ ਤੇ ਬੰਬ ਰੱਖਣ ਗਿਆ ਤੇ ਬੰਬ ਰੱਖ ਕੇ ਨਾਲ ਹੀ ਲੰਗਰ ਲੈ ਚਲੋ। ਕੁੱਤਿਆਂ ਦੀ ਲੜਾਈ 'ਚ ਆਪਣੇ ਮੁੰਡੇ ਨੂੰ ਲੱਭਦਾ ਫਿਰਦੇ ਦਰਬਾਰ ਤੇ ਗਿਆ ਪੀਰ ਕਿਤੇ ਝਾੜੂ ਫੇਰ ਝਾੜੂ ਲੱਭਾ ਤੇ ਮੋਹਰ ਫੜ ਕੇ ਮਾਰਨ ਦਿਆ ਮੋਰ ਐਪਰਲ ਪਾ ਕੇ ਨਹੀਂ ਖਾਂਦੇ ਉਹ ਮੀਟ ਲੋਕ ਨਾ ਇਹ ਮਈ ਪਾ ਕੇ ਬਣਾ ਰਹੇ ਤੇ ਜਨਾਇਆ ਚਿਕਨ ਲੱਗੇ ਆ ਤੇ ਉੱਥੇ ਕਹਿੰਦਾ 3 2 1 ਰੋਲਿੰਗ ਯਾਰ ਫਰੀਦ ਅਰੇ ਪਾਗਲ ਆ ਯਾਰ ਐਦਾਂ ਥੋੜੀ। अस्सलाम वालेकुम जी नाज़रीन, टी टाइम में खुश आमदीद। आहा वाह 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 क्या बात है यार। तुम बिन जाऊं कहाँ कि दुनिया में आके कुछ न फिर चाह सनम तुमको चाह के तुम बिन जाऊं कहाँ के दुनिया में आके कुछ न फिर चाह सनम तुमको चाह के तुम बिन। वाह वाह वाह। देखो मुझे सर से कदम तक सिर्फ प्यार हूँ मैं, गले से लगा लो कि तुम्हारा बेकरार हूँ मैं। तुम क्या जानो के भटकता फिरा किस किस गली तुमको चाह के तुम बिन। हाँ जी वाह वाह वाह। क्या बात है। ਜਦੋਂ ਇੰਜ ਹੋਏ ਨਹੀਂ ਨਾ ਉਦੋਂ ਸਮਝ ਸਾਡੀ ਆਈ। ਨੂਰਜਾ ਮੈਡਮ ਨੂਰਜਾ ਦਾ ਇੱਕ ਗਾਣਾ ਸਵਾਦ ਕਿਹੜਾ? ਮੈਂ ਇੰਨੇ ਦਿਨਾਂ ਬਾਅਦ ਆ ਸਾਡੀ ਜਿਹੜਾ ਕੱਲ ਕਹਿ ਰਿਹਾ ਸੀ ਚੀਮਾ ਜੀ ਸਾਡੀ ਚੀਮੇ ਆ ਗਏ ਤਾਂ ਕਿ ਦਿਲ ਆਖ ਕੇ ਦਿਲ ਦਿਲ ਆਖਾ ਸਾਡੀ ਦਾ। हाँ हाँ दिल आँखों के दिल जानी मैं तेरी दीवानी, दिल आँखों के दिल जानी मैं तेरी दीवानी, तू आयो मेहरबानी मैं तेरी दीवानी, दिल आँखों के दिल जानी मैं तेरी। हाँ वाह वाह। ਅੱਛਾ ਸਾਡੀ ਨਾਲ ਤਾਂ ਲੜਾਈ ਬਹੁਤ ਬੁਰੀ ਹੁੰਦੀ ਕਿਸੇ ਨਾਲ ਜਦੋਂ ਤੁਸੀਂ ਕਹਿੰਦੇ ਨੇ ਮੈਂ ਨਹੀਂ ਹੁੰਦੀ ਲੜਾਈ ਵੱਲੋਂ ਕੱਲ ਗੱਲਾਂ मैं शमा हुसन दी लखाने परवाने, मैं शमा हुसन दी लखाने परवाने, मेरे कदमां दे विच रखते ने दिल नजराने, मन्निया मैं तेनू हानी मैं तेरी दीवानी, तू आयो मेहरबानी मैं तेरी। वाह वाह वाह। आदि पाठ ठीक है जी। ਅੱਛਾ ਇੱਕ ਉਸਤਾਦ ਜੀ ਮਹਿਦੀ ਹਸਨ ਸਾਹਿਬ ਦਾ चलो ਖਲੀਲ लो भी नाज़रीन, ये कैसा हाल है तुम्हारा? हाँ सब ठीक है माशाल्लाह। ए भाईजान एक परफ्यूम बहुत अच्छा गिफ्ट मैनू आया सी मेरे वीर दा, ठीक है ना? ते लेकिन ये अज मैं क्योंकि सानू आया सी साडी टीम नू, ये अज मैं एक इनू रख दे। ए देखो ओह ताजी ये अलादीन दा चिराग टैप आ, ओह और अगर तुहानू कोई इहदी शक शुबा वा ते नहीं इत्थे ऐ कट हाँ ऐ ਜਿਹੜਾ ਤਰੀਕਾਕਾਰ ਆ ਤਾਂ ਜੀ ਇੱਧਰ ਵੀ ਮਾੜੀ ਦੋਵੇਂ ਹੱਥ ਅੱਡ ਲੈ ਮੈਂ ਵੀ ਪਤਾ ਹੀ ਨਹੀਂ ਕਿਸੇ ਗੱਲ ਦਾ ਯਾਰ ਐਸੇ ਤਾਈਆਂ ਐਸਾ ਹੁਣ ਕਿ ਕਿਤੇ ਪਤਾ ਇਹ ਦੇਖੋ ਦਾਨਿਸ਼ ਅੰਬਾਨੀ ਸਾਹਿਬ ਫਿਰ ਸਹੀ हाँ जी इधर चस करो इहदी। ਨਹੀਂ ਪਿਓਰ ਕਾਪੀ ਹੈ। ਦੇਖੋ ਜਿਨ੍ਹਾਂ ਨੂੰ ਚਲੋ ਪਿਛਾੜ ਜੀ ਅੱਗੇ ਮੈਂ ਕਿਹਾ ਸੀ ਕਿ ਮੈਂ ਇਹਨਾਂ ਚਾਰਾਂ ਦੇ ਵਿੱਚੋਂ ਕਿਸੇ ਨੂੰ ਦਿਆਂਗਾ, ਹੁਣ ਮੈਂ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਕਿਸੇ ਨੂੰ ਦਿਆਂਗਾ। ਠੀਕ ਹੈ ਅੱਗੇ ਤੋਂ ਇੱਕ ਲੈ ਗਿਆ ਉਸਤਾਦ ਜੀ ਕਾਪੀ ਦੀ ਇਦਾਂ ਹੁੰਦੀ ਆ, ਨਹੀਂ, ਨਹੀਂ, ਕਾਪੀ ਦਾ ਉਹ- ਰਿਸਪੌਂਸ ਹੁੰਦੀ ਆ। ਬਾਈ ਤੌਬਾ ਉਸਤਾਦ ਜੀ ਇਹ ਉਹ ਹੈਗਾ ਵਾ ਜਿਹੜਾ ਮਤਲਬ ਕਿ ਤੁਸੀਂ ਦੁਨੀਆ ਤੇ ਨਹੀਂ ਕਿਸੇ ਨੂੰ ਇਹ ਲਾ ਕੇ ਤੁਸੀਂ ਬਾਹਰ ਚਲ ਜਾਓ ਨਾ ਦੁਨੀਆ ਤੁਹਾਡੇ ਖਿਚਾਓ ਪੈ ਜੇ ਲਓ ਜੀ ਐਸ ਸ਼ੋਚ
ਸਭ ਤੋਂ ਅੱਛੀ ਗੱਲ ਜਿਹੜੀ ਹੋਏਗੀ ਐਂਡ ਤੱਕ ਉਹ ਮੈਂ ਸੇਵ ਕਰ ਲਾਂਗਾ। ਯਾਨੀ ਅਗਰ ਇੱਕ ਗੱਲ ਅੱਛੀ ਹੋ ਗਈ ਨਾ, ਹੁਣ 2-4 ਮਿੰਟ ਬਾਅਦ ਇਹ ਗੱਲ ਅੱਛੀ ਹੋ ਗਈ, ਉਹ ਮੈਂ ਸੇਵ ਕਰ ਲਾਂਗਾ। ਠੀਕ ਹੈ। ਅਗਰ ਉਸ ਤੋਂ ਅੱਛੀ ਐਂਡ ਤੱਕ ਨਾ ਹੋਈ ਤੇ ਉਹਦਾ, ਵਾਹ ਵਾਹ। ਅਗਰ 6 ਮਿੰਟ ਬਾਅਦ ਇੱਕ ਹੋਰ ਉਸ ਤੋਂ ਅੱਛੀ ਹੋ ਗਈ, ਉਹ ਸਕਿਪ ਕਰਕੇ ਮੈਂ ਉਹ ਦਿਮਾਗ 'ਚ ਰੱਖ ਲਾਂਗਾ। ਇਸ ਤੋਂ ਇਹ ਐਂਡ ਤੇ ਫਾਈਨਲ ਜਿਹੜੀ ਗੱਲ ਹੋਏਗੀ ਨਾ, ਨਵੀਂ ਔਰ ਮਜ਼ੇਦਾਰ, ਇਹ ਉਹਦਾ, ਇਹਦੀ ਕੀਮਤ ਕਮ ਅਜ਼ ਕਮ 25,000 ਰੁਪਈਆ ਇਹਦੀ ਜੀ। ਤੇਰੀ ਵੀ 25,000 ਰੁਪਇਆ ਇਹਦੀ ਕੀਮਤ। ਇਹਦੀ ਠੀਕ ਹੈ ਜਨਾਬ। ਹਾਂ 25 ਤੈਨੂੰ ਮੈਂ ਇਹਦਾ ਡੱਬਾ ਵਿਖਾਵਾਂਗਾ ਤੇ ਤੂੰ ਨੈਟ ਤੋਂ ਸਰਚ ਕਰਨਾ ਹੈ। 22 ਤੋਂ 25,000 ਤੋਂ ਵਿੱਚ ਆ ਡੱਬਾ ਇਹਦਾ ਹੈ, ਜੀ। ਚਾਰਜਰ ਵੀ। ਚਾਰਜਰ ਵੀ ਹੈ, ਹੈਂਡ ਫ੍ਰੀ ਵੀ ਹੈ ਇਹਦੇ ਨਾਲ। ਠੀਕ। ਹਾਂਜੀ। ਯਾਨੀ ਅਗਰ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਸੁੰਗੇ, ਤੁਸੀਂ ਹੈਂਡ ਫ੍ਰੀ ਦੀ ਪਿੰਨ ਤੇ ਐਂ ਕਰੋ, ਹੈਂਡ ਫ੍ਰੀ ਲਾਓ ਕਿ ਤੁਹਾਡੇ ਕੰਨਾਂ 'ਚ ਸਮੈਲ ਆਏਗੀ। ਉਹ ਕੰਨਾਂ ਕਰਦੇ ਵਿੱਚੋਂ ਨਿਕਲ ਆਉਣੀ ਇੱਕ ਅੱਧੀ। ਚਲੋ ਜੀ ਭਾਈ, ਹਾਂਜੀ ਕੋਈ ਜੁਗਤਬਾਜੀ ਦਾ ਨਿਜ਼ਾਮ, ਕੋਈ ਟਰੈਕ ਤੋਰਨਾ ਦੱਸੋ। ਭਾਜੀ ਲੈ ਜੀ ਉਸਤਾਦ ਜੀ, ਚਲੋ ਦੱਸੋ ਕੋਈ ਟਰੈਕ ਤੋਰਨਾ ਤੇ। ਚੀਮੇ ਵਾਲਾ ਤੋੜ ਲੈਣੇ। ਚਲੋ ਚੀਮਾ ਨਹੀਂ ਲਈ ਯਾਰ, ਤੂੰ ਕਾਹਦੇ ਚੀਮਾ ਤੋਂ ਐਵੇਂ ਵਿੱਚ ਨਾਲ ਚੰਗਾ ਭਲਾ ਬੈਠੇ ਆ, ਉਹ ਕੰਮ ਹੋਰ ਕਰਨ ਤਾਵੇਂ ਕਿਤੇ ਕਿ ਦਿਲ ਤੇ ਗੱਲ ਲੈ ਲਈ ਆ, ਠਹਿ ਕੇ ਸਾਰਿਆਂ ਦੀ ਗੱਲ ਹੁੰਦੀ ਸੀ। ਉਸਤਾਦ ਜੀ ਦੀ ਗੱਲ ਕਰੋ, ਸ਼ੇਖ ਦੀ ਗੱਲ ਕਰੋ, ਸ਼ੇਖਾਂ ਦੀ। ਚਲੋ ਰਹਿਣ ਦੋ, ਜਿਵੇਂ- ਚਿੱਟੀ ਕੋਕ ਹੁੰਦੀ ਰਹਿਣ ਦੋ ਉਹਨਾਂ ਨੂੰ। ਠਹਿਰ ਦਿਓ 2 ਮਿੰਟ ਭਾਜੀ। ਚਿੱਟੀ ਕੋਕ ਹੁੰਦੀ ਇੱਕ, ਬੱਚੇ ਦੀ ਕਬਰ ਤੇ ਨਿੰਬੂ ਨਿਚੋੜਿਆ ਹੁੰਦਾ ਜੀ। ਉਹ ਓਏ ਕਿਸ ਵਜ੍ਹਾ ਤੋਂ? ਯਾਰ ਐਵੇਂ ਦਿਲ ਕਰ ਨਹੀਂ ਉਸਤਾਦ ਜੀ, ਨੁਚੜਨ ਤੋਂ ਮੇਰਾ ਨੁਚੜਨ। ਮੈਨੂੰ ਛੋਟਾ ਜਿਹਾ ਕਹਿੰਦਾ ਨੁੱਚਣ ਦਿਓ ਮੇਰਾ, ਜੇ ਨੁੱਚਣ ਦਿਆ ਤਾਂ ਨੁੱਚਣ। ਦਾਲ ਸੇਵੀਆਂ ਟੈ। ਹਾਂ ਬਰਾਤ 'ਚ ਦਾਦਾ ਘਮਾਇਆ ਹੁੰਦਾ। ਹਾਂ ਇਸ਼ਾਰਾ ਹੋ। ਅੱਛਾ ਜੀ, ਨਹੀਂ ਤੁਸੀਂ ਥੋੜਾ ਲੰਮਾ ਚੌੜਾ ਵੀ ਗੱਲ ਕਰ ਸਕਦੇ ਹੋ, ਕੋਈ ਲੰਮੀ ਚੌੜੀ ਜੁਗਤ ਵੀ ਕਰ ਲੈ, ਐਡਾ ਪਾਗਲ ਇੰਜ ਵੀ ਕਰ ਸਕਦੇ। ਭਾਜੀ ਗੇਅਰ ਲਾ ਕੇ 7 ਤੋਰੀ ਹੁੰਦੀ ਆ। ਗਿਰ ਲੱਗ। ਹਾਂ ਮੂੰਹ ਮੋੜਨ ਲਈ ਹੱਥ ਦਿੱਤਾ ਮੈਂ। ਹਾਂ ਹਾਂ, ਤੂੰ ਵੀ ਵਾਲਾਂ ਨੂੰ ਕੋਈ ਲਾਇਆ ਅੱਜ? ਉਸਤਾਦ ਜੀ ਮੀਟਰ ਪਿੱਛੇ ਕੀਤਾ ਫੁੱਲ ਕਰ ਲਿਆ ਤੂੰ? ਯੈਸ ਕੰਮ ਸਾਰਾ? ਯਾਰ ਐ ਕਿਹਦੀ ਟਰਮਾ ਮੀਟਰ ਪਿੱਛੇ ਕੀਤਾ। ਆਂਡਾ ਪੀਸ ਹੋ ਗਿਆ ਉਸਤਾਦ ਜੀ। ਯਾਰ ਬਹੁਤ ਅੱਛੇ ਯਾਰ, ਆਂਡਾ ਪੀਸ। ਮਾਮੇ ਨੂੰ ਕੈਂਸਰ ਹੋ ਗਿਆ ਵਾ। ਅੱਛਾ ਪਤਾ ਸ਼ੂਗਰ ਐਲਰਜੀ ਨਹੀਂ ਹੋਗੀ। ਉਹ ਯਾਰ ਕੈਂਸਰ ਵੱਡਾ ਵਾ। ਇਹ ਗੱਲ ਸੇਵ ਕਰ ਲਿਓ। ਫਰੀਦ ਜੀ ਆ ਠੀਕ ਆ, ਮਤਲਬ ਆ ਨਾ ਕਰਿਆ ਕਰ, ਮੈਂ ਤੈਨੂੰ ਕਿੰਨੀ ਵਾਰੀ ਕਿਹਾ। ਕੀ ਮਤਲਬ ਯਾਰ? ਉਹਦੀ ਜੁਗਤ ਤੋਂ ਬਾਅਦ ਵਾਲੀ ਗੱਲ ਜਿਹੜੀ ਨਾ, ਉਹ ਤੇ ਗੌਰ ਕਰ ਰਿਹਾ। ਕੈਂਸਰ ਵੱਡਾ ਵਾ ਫਰੀਦ ਜੀ, ਇਹ ਚੈੱਕ ਕਰਨ ਦਾ। ਐਲਰਜੀ ਕੈਂਸਰ ਹੋ ਜੂਗੀ। ਕੈਂਸਰ ਦਾ ਜਵਾਬ ਆ ਭਾਈ ਸਿੱਧਾ। ਟੈਂਕੀਆਂ ਨਹੀਂ ਗਲਾਸ ਵਾਲੀਆਂ, ਉਹਨਾਂ ਤੋਂ ਗਲਾਸ ਚੋਰੀ ਕਰਦਾ ਹੁੰਦਾ ਸੀ। ਇੱਕ ਨੂੰ ਸੰਗਣ ਲੱਗੀ, ਕਹਿੰਦਾ ਲੋ ਹੁਣ ਟੈਂਕੀ ਵੀ ਚੁੱਕਣੀ ਪੈਣੀ। ਨਾਲ ਪੂਰੀ ਟੈਂਕੀ ਚੁੱਕ ਰਿਹਾ ਨਾਲ। ਤਾਇਆ ਮਰ ਗਿਆ, ਫੋਨ ਆ ਗਿਆ ਭਾਈ ਤਾਏ ਦੇ ਘਰੋਂ, ਕਹਿੰਦਾ ਤਾਇਆ ਮਰ ਗਿਆ। ਕਹਿੰਦਾ ਯਾਰ ਇਹਦੀ ਰੋਜ਼ ਦੀ ਡਰਾਮੇ ਬਾਜੀ। ਯਾਰ ਫਰੀਦ ਉਹ ਮਰ ਗਿਆ ਵਾ ਯਾਰ। ਯਾਰ ਫਰੀਦ ਨਾ ਯਾਰ, ਅਦੀ ਪਾਗਲ ਆ ਓ ਯਾਰ ਮੈਂ ਕੀ ਕਹਿ ਰਿਹਾ, ਮੈਂ ਵੈਸੇ ਬੈਠਾ ਤੇਰੇ ਤੇ ਗੱਲਾਂ ਪਾਈ ਜਾਣ ਡਿਆ। ਗੱਲ ਨੂੰ ਨਹੀਂ ਉਹਦੀ ਅਗਲੀ ਇੱਕ ਮਜ਼ੇਦਾਰ ਗੱਲ, ਕਹਿੰਦਾ ਤਾਇਆ ਮਰ ਗਿਆ ਤੇ ਕਹਿੰਦਾ ਯਾਰ ਇੱਕ ਤੇ ਦੀ ਇਹ ਰੋਜ਼ ਡਰਾਮੇ ਬਾਜੀ, ਇਹ ਤਾਂ ਠੀਕ ਆ। ਉਹ ਯਾਰ ਫਰੀਦ ਤੂੰ ਪਾਗਲ ਆ, ਇਹ ਵੀ ਠੀਕ ਆ। ਅਗਲੀ ਗੱਲ ਕਹਿੰਦਾ ਨਹੀਂ ਤੂੰ ਪਾਗਲ ਸਮਝਿਆ ਸਾਨੂੰ, ਇਹਦਾ ਕਿਤੋਂ ਪਤਾ? ਇਹਦੇ ਚ ਇਹਦਾ ਕਿਤੋਂ ਪਤਾ ਕਿ ਤੂੰ ਸਾਨੂੰ ਪਾਗਲ ਸਮਝਿਆ? ਹਾਂ ਕੋਠੇ ਤੋਂ ਜਾਏ ਨੰਗਣ ਦਿਆ ਵਾ। ਹੈਂ? ਕੋਠੇ ਤੋਂ ਜਾਏ ਨੰਗਣ ਦਿਆ ਵਾ, ਉਹਨੂੰ ਇਸ਼ਾਰਾ ਕਰਨ ਉਹ ਮੰਠਾਰ ਆ ਯਾਰ। ਯਾਰ ਵੇਖ ਮੈਂ ਨਹੀਂ ਉਹ ਚ ਯਾਰ ਫਰੀਦ, ਇਹ ਭਾਜੀ ਯਾਰ ਫਰੀਦ ਕੀ ਕੈਮਰਾਮੈਨ ਸੀਗਾ। ਹਾਂ ਹੋਤ ਕੀ ਹੋ ਗਈ, ਤਾਇਆ ਮਰ ਗਿਆ ਵਾ ਅੱਛਾ ਤੇ ਜਨਾਇਆ ਚਿਕਨ ਲੱਗੇ ਆ ਤੇ ਉੱਥੇ ਕਹਿੰਦਾ 3 2 1 ਰੋਲਿੰਗ। ਇਹ ਯਾਰ ਫਰੀਦ ਅਰੇ ਪਾਗਲ ਆ ਯਾਰ, ਐਦਾ ਥੋੜੀ ਹੁੰਦਾ ਸਾਲਿਆ ਕਿਤੇ ਸੈੱਟ ਲਾਇਆ ਤੂੰ ਫਰੇਮ ਸਿੱਧਾ ਕਰੋ। ਚੁੱਕ ਲਾ ਤੈਨੂੰ ਇਹ ਦੇਣਾ ਦੇ, ਮੈਂ ਤੈਨੂੰ ਪਰਫਿਊਮ ਦੇ ਲਈ। ਯਾਰ ਆਜੀ ਤੁਸੀਂ ਰੱਖਿਆ ਕਿਉਂ ਮੇਰੇ ਲਾਗੇ? ਮੇਰਾ ਕਿਹਾ ਕਾਨੂੰ ਹਲਾਲ ਹੋ ਜਾਏਗਾ ਪਰਫਿਊਮ ਦੇ ਚੱਕਰ ਚ। ਪਰਫਿਊਮ ਨਹੀਂ ਜਾਣ ਦਿੰਦਾ ਕਾਨੂੰ ਅੱਜ। ਆ ਕਹਿੰਦਾ 3 2 1 ਚਲੋ ਜੀ। ਨਹੀਂ 3 ਨਹੀਂ ਕਹਿੰਦਾ 3 3 2 1 ਨਹੀਂ 2 and 2 2 1 ਰੋਲਿੰਗ। ਚਲੋ ਮੈਂ ਸ਼ਾਦ ਕਹਿਤਾ ਯਾਰ ਨਾ ਕਰਿਆ ਕਰ ਯਾਰ ਭਈਆ, ਤੈਨੂੰ ਬੜਾ ਪੜਿਆ ਲਿਖਿਆ ਸਮਝਦੇ। ਅੱਛਾ ਜੀ ਚਲੋ ਜੀ, ਇਹ ਨਾ ਵੈਸੇ ਹੁਣ ਤੱਕ ਆ। ਅੱਛਾ ਜੀ। ਅਗਰ ਇਸ ਤੋਂ ਅੱਛੀ ਗੱਲ ਕਿਸੇ ਨੇ ਕਰਤੀ ਉਧਰ ਚਲਾ ਜਾਏ। ਓਕੇ ਕੋਈ ਮਸਲਾ ਨਹੀਂ। ਹਾਂ। ਅਸੀਂ ਆਪਣਾ ਇਸ ਟਾਈਮ ਤੱਕ ਭਾਜਨ ਐ ਦਈ ਆ, ਨਹੀਂ ਬਾਕੀ ਬੰਦਾ ਭਾਈ। ਜੀ ਅਸੀਂ ਆਪਣਾ ਕੈਰੀਅਰ ਦੇਖਣਾ, ਇੱਧਰ ਦੇ ਪਰਫਿਊਮਾਂ ਕਈ ਆਉਣੀਆਂ ਵਾ। ਨਹੀਂ ਕਰਨਾ ਚਾਹੀਦਾ ਵਾ। ਹਾਂਜੀ ਮੈਂ ਸਟਰਗਲ ਕਰ ਰਿਹਾ ਕੋਈ ਹਾਂ ਮਸਲਾ ਜੀ, ਜਿਸ ਤਰ੍ਹਾਂ ਬੱਚਿਆਂ ਨੂੰ ਨਹੀਂ ਕਿਸੇ ਚੀਜ਼ ਦਾ ਲਾਲਚ ਦੇ ਕਰੋ, Yes. ਪੜ੍ਹਾਈ ਦਾ ਜਾਂ ਕੋਈ ਚੀਜ਼ ਕਰੀਦਾ। ਜਿਹਦਾ ਮੈਡਮ ਨੂਰ ਜਾਂਦੇ ਉਸਤਾਦ ਕਹਿੰਦੇ ਸੀ ਕਿ ਉਹ ਕੋਈ ਚੀਜ਼ ਖਾਂਦੀ ਸੀ ਖੱਟੀ, ਉਹਨੂੰ ਮਜ਼ੇਦਾਰ ਲੱਗਦੀ ਸੀ ਤੇ ਉਹਨੂੰ ਮੈਂ ਦੇਣਾ 4 ਆਨੇ ਜਾਂ 5-10,000 ਰੁਪਈਆ। ਕਹਿੰਦਾ ਤੂੰ ਤੈਨੂੰ ਇੱਕ ਸ਼ਰਤ ਦਊਂਗਾ, ਆ ਗਾਣੇ ਦੀ ਆ ਇੱਕ ਮੈਨੂੰ ਯਾਦ ਕਰਕੇ ਸੁਣਾ ਦੇ ਬਲ ਕੋਈ ਜਗ੍ਹਾ, ਤੇ ਤੈਨੂੰ ਮੈਂ ਰੁਪਈਏ ਦੀ ਇੰਬਲੀ ਲੈ ਜਾਂ ਕੁਝ ਜੋ ਵੀ ਚੀਜ਼ ਖਾਂਦੇ ਸੀ ਉਹਨਾਂ ਨੇ ਇੰਜ ਕਰਕੇ ਸੁਣਾ ਦੇਣਾ ਤੇ ਉਹਨਾਂ ਨੇ ਲੈ ਦੇਣੇ। ਉਸ ਉਸਤਾਦ ਇਹ ਉਹ ਹਿਸਾਬ ਆ। ਹਾਂ ਤੂੰ ਇਸ ਟਾਈਮ ਤਾਇਆ ਕੋਮੇ ਚ ਗਿਆ, ਭਰਾ ਨੂੰ ਕਹਿੰਦਾ ਉਧਰ ਬਾਹਾਂ ਫੜ ਰਿਮੋਟ ਤਰ੍ਹਾਂ ਇੰਜ ਨਹੀਂ ਮਾਰਦੇ ਯਾਰ। ਉਹ ਰਿਮੋਟ ਸੈਲਮ ਹੋ ਗਈ
ਫਰੀਦ ਸਾਹਿਬ ਨੂੰ ਕੱਪੜੇ ਪਾ ਕੇ ਕੋਈ ਐਵੇਂ ਲੋਜਿਕ ਹੁੰਦੀ ਹੈ ਕੋਈ ਯਾਰ। ਸੋਨੀ ਵਾਲਿਆਂ ਦਾ ਤਾਇਆ ਵਾ। ਸਾਜੀ ਸੋਹਣੀ ਵਾਲਿਆਂ ਦਾ। ਦੱਸ ਇਹਨੂੰ ਕੋ ਗੱਲਾਂ ਕਰੇ ਵਸਾਵੇ ਉਹਨੂੰ ਕਰ ਲੈ। ਨਹੀਂ ਤੇ ਤੂੰ ਮੇਰੇ ਨਾਲ ਨਾ ਏਦਾਂ ਲੱਗਦਾ ਜੋ ਜਨਰਲ ਮੈਂ ਕੀਤਾ ਕੁਝ। ਨਹੀਂ ਸਾਜੀ ਬਣਦਾ ਹੀ ਨਹੀਂਗਾ। ਅੱਛਾ ਇੱਕ ਗੱਲ ਕਰ ਦਿੰਦਾ ਜੁਗਤ, ਉਸ ਤੋਂ ਬਾਅਦ ਜਿਹੜੀਆਂ 4 ਲੈਣਾ ਕਰਦਾ ਨਾ, ਉਹ ਬੰਦੇ ਨੂੰ ਲੱਗ ਪੈਂਦਾ ਸ਼ਾਇਦ ਮੇਰੇ ਕੋਲ ਹੋ ਗਿਆ ਫੇ ਅਣਜਾਣੇ ਚ। ਐਸਾ ਥੋੜੀ ਹੁੰਦਾ ਹੈ। ਅੱਛਾ ਅਗਲੀ ਗੱਲ ਕਹਿੰਦਾ ਤੂੰ ਸਾਨੂੰ ਬੇਵਕੂਫ ਸਮਝਦਾ। ਓਏ ਹੋਏ ਹੋਏ ਯਾਰ। ਗੱਡੀ ਆ ਰਿਹਾ ਫੁੱਲ ਕੱਪੜੇ ਪਾਏ ਅੱਛੇ, ਫੈਮਿਲੀ ਨਾਲ ਜਾ ਰਿਹਾ, ਕਜਨ ਵੀ ਬੈਠੇ ਆ ਅੱਗੇ ਬਾਹਰੋਂ ਯੂਰਪ ਚੋਂ ਆਏ। ਹਾਂ ਉਹਨਾਂ ਸਾਹਮਣੇ ਚੌਲ ਮਾਰਨ ਦਿਆ। ਦੱਸੋ ਕੀ ਸਾਡੀ ਬੇਇੱਜ਼ਤੀ ਕਰਾਤੀ, ਕੰਡ ਲਵਾਤੀ ਸਾਡੇ ਪੂਰੇ। ਤੇਰਾ ਲੱਖ ਲਾਣਤ ਤੇਰੀ ਜ਼ਿੰਦਗੀ ਤੇ। ਅਗਲੀ ਗੱਲ ਸੁਣ ਲਓ। ਅੱਛਾ ਹੈ ਹਾਂਜੀ। ਅੱਛਾ ਪੱਠੇ ਤੋਂ ਧੂਆਂ ਨਿਕਲਣ ਦਿਆ, ਕਹਿੰਦਾ ਲੱਗਦਾ ਅੰਦਰ ਬੰਦੇ ਬੈਠੇ ਸ਼ੀਸ਼ਾ ਪੀਂਦੇ। ਪੱਠਾ ਵਾ ਇੱਟਾਂ ਬੰਦੀ ਬਗੈਰ ਤਾਂ ਉਹ ਲੱਖ ਲਾਣਤ ਤੇਰੇ ਤੇ ਜਾ। ਕੀ ਸਮਝਿਆ ਓਏ ਆ ਨਾ ਕਰ ਤੂੰ। ਅਸੀਂ ਕੱਲ ਨੂੰ ਕਿਤੇ ਬੰਦਿਆਂ ਦੀ ਕਹੀਏ, ਉਹ ਕਹਿੰਦੇ ਫਰੀਦ ਨੇ ਆ ਚੌਲ ਮਾਰੀ ਗਾੜੀ ਤਾਂ ਉੱਥੇ ਲੈ ਗਈ ਨਾ। ਹਾਂ ਸਹੀ ਗੱਲ ਹੈ। ਫਰੀਦ ਸਾਹਿਬ ਉਹ ਨਹੀਂ ਬਣੀ ਗੱਲ, ਅੱਗੇ ਲੈ 2-3 ਚ ਬਣ ਗਈ। ਉਹ ਨਹੀਂ ਅਗਲੇ ਚ ਤਾਂ ਇਦਾਂ ਲੱਗਦਾ ਜਿਵੇਂ ਜਾਨਵਰ ਮੈਂ ਇਦਾਂ ਕੀਤਾ। ਤਾਂ ਇਹਦੇ ਨੱਕ ਤੇ ਭੂੰਡ ਲੜਿਆ ਵਾ, ਉਹਦੇ ਲਾਲ ਰੰਗ ਕਰਕੇ ਲੱਗੀ ਰਾਣੀ ਹੁੰਦੇ ਆ ਯਾਰ। ਉਹਦਾ ਇਲਾਜ ਕਰਾ ਜੋਕਰ ਜੋਕਰ ਨਾਲ ਹੀ ਪਾਣੀ ਗਰਮ ਕਰਨਾ ਸੀ ਤੇ ਉਹ ਹਰੀ ਜਾੜੀ ਵਾਲੀ ਟੋਪੀ ਪਾ ਕੇ ਕਿਉਂ? ਫੂਡ ਵਾਲਿਆਂ ਤੋਂ ਡਰਿਆ। ਬਾਹਰ ਤੂੰ ਨਹੀਂ ਬੈਠ ਕੁਝ ਕਹਿਣਾ ਕਿਉਂਕਿ ਫਰੀਦ ਆ ਕੇ ਧੁਰ ਕਰ ਰਹਿੰਦੇ ਆ ਤੈਨੂੰ ਯਾਰ ਨਹੀਂ ਆਪਣੀ ਇੱਥੇ ਹੀ ਓਕੇ ਸੀ। ਤੈਨੂੰ ਵੀ ਪਰਫਿਊਮ ਚਾਹੀਦਾ? ਪਰਫਿਊਮ ਚਾਹੀਦਾ ਵਾ, ਕੋਲ ਹੀ ਹੈ। ਘਰ ਬੈਠਾ ਬਾਹਰ ਬੈਲ ਹੋਈ ਹੈ ਤੇ ਵਾਸ਼ਰੂਮ 'ਚ ਜਾਣ ਦਿਆ। ਕਿਉਂ? ਜੀ ਬੈਲ ਹੋਈ ਬਾਹਰ। ਅੱਲਾ ਵੀ ਕਿਤੇ ਆ ਗੱਲ ਕਰਦੀ ਸੀ ਹੈਗੀ ਸਾਰੀ। ਓਏ ਮੈਂ ਤੇਰੇ ਮੈਂ ਪਾਦ ਨਹੀਂ ਮੈਂ ਤੈਨੂੰ ਦੱਸਦਾ। ਅਸੀਂ ਪਤਾ ਕੀ ਗੱਲ ਆ, ਜ਼ੇਨ ਤੇਰਾ ਇੱਥੇ ਪਤਾ ਤੂੰ ਕੀ ਆ, ਮੈਂ ਅਰਸਤੂ ਹੋਇਆ ਜੁਗਤੰਦ ਨਹੀਂ। ਵਾਸ਼ਰੂਮ ਜਾਣ ਤੋਂ ਕੀ ਬੰਦਾ ਤੇਰਾ ਬੈਲ ਵੱਜੀ। ਉਸਤਾਦ ਜੀ ਬੱਜੀ ਬਾਹਰ ਜਾ। ਨਹੀਂ ਉਸਤਾਦ ਜੀ ਮੈਂ ਮਤਲਬ ਪਾਗਲ ਆ ਵੀ ਮੈਂ ਮਸਤਾ ਵੀ ਮੈਂ ਵਾਸ਼ਰੂਮ ਵੜਾਂਗਾ ਜਾ ਕੇ ਬਾਹਰ ਬੈਲ ਹੋਣ ਦੀ ਮੈਨੂੰ ਪਤਾ ਨਹੀਂ ਹੈਗਾ। ਹਾਂ ਭਾਜੀ ਤੁਸੀਂ ਇਹ ਕਿੱਦਾਂ ਅੱਛਾ ਇਹ ਤੁਸੀਂ ਕਿੱਦਾਂ ਸੋਚਿਆ ਕਿ ਬੈਲ ਬਾਹਰ ਹੋਈ ਹੈ ਵਾਸ਼ਰੂਮ ਚਲਾ ਗਿਆ? ਕਿਉਂ? ਹਰਕਤਾਂ ਕਰਦਾ ਏਦਾਂ ਦੀਆਂ, ਪਾਗਲ ਹੋ ਗਿਆ, ਹਿੱਲ ਗਿਆ ਸਾਜੀ। ਅੱਛਾ ਫੇਮ logic ਦੇ ਚੱਕਰਾਂ 'ਚ ਹਿੱਲ ਗਿਆ ਵਾ। ਹਾਂਜੀ ਫੇਮ ਦੇ ਚੱਕਰਾਂ 'ਚ ਹਿੱਲ ਗਿਆ ਥੋੜੀ ਦੇਰ ਤੱਕ। ਉਹ ਐਪਰਲ ਪਾ ਕੇ ਨਹੀਂ ਨਾਂਦੇ, ਉਹ ਮੀਟ ਲੋਕ ਨਾ, ਉਹ ਐਪਰਲ ਦਾ ਇਹ ਮਈ ਪਾ ਕੇ ਬਣਾ ਰਿਹਾ। ਕਹਿੰਦਾ ਮੈਂ ਕਿ ਮਹੀਨਾ ਅਗਲਾ ਨਹਾਉਣਾ। ਉਹ ਪਾ ਕੇ ਤੇ 6ਵੀਂ ਤਵਾਰੀ ਮੇਟਾ ਰੱਖੀ ਦੀ। ਅੱਛਾ ਕਿਚਨ ਵਾਲਾ? ਹਾਂਜੀ ਉਹ ਨਹਾਉਣ ਵਾਲਾ। ਨਹਾਉਣ ਵਾਲਾ ਕਿ ਕਿਚਨ ਵਾਲਾ? ਉਹ ਨਹੀਂ ਜਿਹੜਾ ਕਿ ਆ ਜਿਹੜਾ ਹੁੰਦਾ ਨਹੀਂ ਐਸ ਰੋਕੇ ਦੇ ਇੱਥੋਂ ਬੈਲਟ ਬੰਨ ਲੈਂਦੇ ਉਹ ਨਹੀਂ ਪਾਉਂਦੇ ਸਾਜੀ। ਉਹ ਵਾਲਾ। ਅੱਛਾ ਉਹ ਪਾ ਕੇ ਤਾਂ ਐਕਸ਼ਨ 6ਵੀਂ ਸਵਾਰੀ ਬੈਠਾ। ਉਹ ਐਕਸ ਹੀ ਹੈ। ਬਾਥਰੂਮ ਉਹਨੂੰ ਕਹਿੰਦੇ ਨੇ। ਹਾਂ ਯਾਰ ਟਿਕਟੋਕ ਨੂੰ ਜ਼ਲੀਲ ਕੀਤਾ ਇਸ ਬੰਦੇ। ਓਏ ਯਾਰ ਯਕੀਨ ਕਰ ਲਾ ਅੱਛਾ ਮੈਨੂੰ ਉਹਦੀ ਗੱਲ ਤੋਂ ਪਹਿਲਾਂ ਹੀ ਨਾ ਤੇਰੇ ਤੇ ਵੱਟ ਚੜਨ ਲੱਗਾ। ਬਸ ਓ ਯਾਰ ਉਹ ਵੈਸੇ ਹੀ ਗੱਲਾਂ ਕਰਦਾ ਤੁਸੀਂ ਜ਼ੇਨ ਤੇ ਬਣਾ ਲਓ ਯਾਰ। ਉਦਾਂ ਦੀ ਗੱਲ ਕਰਨਾ ਜਿਹੜੀ ਆਮ ਨਾਰਮਲ ਜਿਵੇਂ ਸ਼ੋਅ ਚ ਆਮ ਕਰੀਦੀ। ਨਾਰਮਲ ਦੀ ਗੱਲ ਹੀ ਕਰ ਰਿਹਾ ਭਾਈ। ਨਹੀਂ ਕਿਤੇ ਨਾ ਕਿਤੇ ਕੁਝ ਫਰੀ ਸਾਹਿਬ ਹੋਇਆ ਹੈ ਯਾਰ ਇਹ ਉਸਤਾਦ ਜੀ ਫੇਰ ਗੱਲ ਹੈ। ਕੋਈ ਗੱਲ ਨਹੀਂ ਹੁੰਦੀ। ਯੈਸ ਨਹੀਂ ਕੁਛ ਵੀ ਅਗਰ ਨਹੀਂ। ਕਿਸੇ ਬੰਦੇ ਦੇ ਮੁਤਲਕ ਬਹੁਤ ਜ਼ਿਆਦਾ ਕੋਈ ਹੈਗੇ ਨਾ ਖਿਆਲ ਆਰਾਈ ਕੀਤੀ ਲੋਕਾਂ ਨੇ ਹਾਂਜੀ। ਤੇ ਹੋ ਸਕਦਾ ਉਹ ਚੋਂ 70% ਗਲਤ ਹੁੰਦੇ ਕਿ 10% 20% ਸੱਚਾਈ ਜ਼ਰੂਰ ਹੋਏਗੀ। ਹਾਂਜੀ 30-40% ਤੁਸੀਂ ਮੰਨ ਲੈਣਾ ਵਾ ਆਪਣੇ ਤੌਰ ਤੇ ਹੀ। ਉਹ ਸਾਲਾ ਐਵੇਂ ਹੀ ਗੱਲ ਲੱਗਾ ਵਾ ਗੱਲ ਉਹ ਕਰਨ। ਸਾਲਾ ਕੀ ਤੂੰ ਜੋ ਮਰਜ਼ੀ ਕਹੀ ਜਾ, ਅਸੀਂ ਤੇ ਗੱਲ ਕਰਨੀ। ਇਹ ਗੱਲ ਨਹੀਂ ਤੂੰ ਰੋਕ ਸਕਦਾ ਭਾਈ। ਟਿਕਟੋਕ ਦੇ ਸਿੱਧੂ ਮੂਸੇ ਦਾ ਗਾਣਾ ਲਾ ਕੇ ਫਰੰਟ ਕੈਮਰਾ ਚਲਾ ਕੇ ਤੇ ਦੁਸ਼ਮਣ ਵਾਲਾ ਗਾਣਾ ਲਾਇਆ, ਪਿੱਛੇ ਇੱਕ ਬੰਦੇ ਨੇ ਬੁੜੇ ਦਾ ਗਰੇਬਾਨ ਫੜਿਆ, ਉਹ ਵੀ ਵਿੱਚ ਆ ਰਿਹਾ। ਉਹ ਵੀ ਵਿੱਚ ਆਉਣ ਡਿਆ ਪਿੱਛੇ। ਓਏ ਉਹਨੂੰ ਛੁਡਾ ਕੇ ਤੇ ਤੂੰ ਫੇਰ ਗਨੀ ਬਾਈ ਬਣ ਜੀ। ਗਨੀ ਬਾਈ ਇਹ ਯਾਰ ਇਦਾਂ ਜ਼ਿੰਦਗੀ ਨਹੀਂ ਗੁਜ਼ਾਰ ਹੋਣੀ। ਲੱਕੜ ਦੀਆਂ ਲੱਤਾਂ ਹਾਂਜੀ ਫਰੀ ਸਾਹਿਬ ਪਤਾ ਕੀ ਹੈ ਬੱਚੇ ਨਹੀਂ ਬੋਲ ਲੜੇ ਤੁਹਾਡੇ। ਇਹ ਹਰਕਤਾਂ ਛੱਡੋ। ਹਾਂਜੀ। ਮੈਂ ਕਸਮਿਆਂ ਪਾ ਦੇਣਾ ਵਾ। ਉਹਨਾਂ ਨੂੰ ਜਨਰਲ ਫੀਲ ਇਹ ਆਉਂਦੀ ਆ ਕਿ ਤੂੰ ਉਦਾਂ ਗੱਲ ਕਰਨਾ ਜਿਵੇਂ ਯਾਰ ਸ਼ੋਅ ਚ ਕਰੀਦੀ ਆਪਾਂ। ਬਾਹਰ ਦਾ ਲੈਂਦਾ ਨਹੀਂ ਹੁੰਦਾ ਸਾਜੀ, ਉਹ ਫਰੀਜ਼ਰ ਜਿਹਦੇ ਦਿਲ ਬਣਿਆ ਵਾ। ਹਾਂ ਹਾਂ ਉੱਥੇ ਖਲੋ ਕਹਿੰਦਾ ਭਾਈ ਕੁਲਫੀ ਲੈਣੀ, ਕਹਿੰਦਾ ਨਹੀਂ ਆਪਣੀ ਮਸ਼ੂਕ ਦਾ ਦਿਲ ਚ ਨਾਂ ਲਿਖਣਾ। ਇਹਦੇ ਵਿੱਚ ਹਾਂ ਉਹਦੇ ਚ ਤੀਰ ਬਣਾ ਕੇ ਨਾਲ ਨਾਲ ਲਿਖਿਆ ਉੱਥੇ ਬਾਲ ਜਾਲੇ ਦੇ ਕਤਰੇ ਬਣਾਏ ਥੱਲੇ, ਖੂਨ ਵੀ ਡੁੱਲਿਆ ਤਾਂ ਖਾਇਆ ਨੇ। ਉਹ ਤੇਰਾ ਬੇੜਾ। ਫਰੇਜ ਜੀ ਉੱਥੋਂ ਕੋਈ ਕਾਰੋਬਾਰੀ ਦੀ ਸਿੱਖਦੀ ਆ ਤਾਂ ਤੂੰ ਉਹ ਤੋਂ ਕੋਈ ਐਸਕਰੀਮ ਨਿਆਣਿਆਂ ਨੂੰ ਲੈ ਜਾ ਕੇ ਦੇ, ਉਹਨਾਂ ਦੇ ਵੀ ਕੰਮ ਚੱਲੇ। ਤੂੰ ਉੱਥੇ ਐਸਾ ਵੇਖਾ ਕਿਉਂ ਲਿਖਿਆ? ਉਹ ਯਾਰ ਮੈਂ ਨਹੀਂ ਲਿਖਿਆ, ਤੂੰ ਆਪਣੇ ਹਿਸਾਬ ਨਹੀਂ ਨਾ ਯਾਰ ਇਹ ਕੰਮ ਨਹੀਂ ਦੱਸਦੇ ਯਾਰ। ਕਾਰੋਬਾਰ ਆ, ਤੂੰ ਐਸ ਵੇਵ ਵਾਲੇ ਅੱਛਾ ਮੈਂ ਤਾਂ ਤਸਵੀਰਾਂ ਦਾ ਹੋਣਾ ਦੇਖਣਾ ਇੱਕ ਬੰਦੇ ਨੇ ਨਾ ਇਹਦੀ ਚਮਚੀ ਵਾਲੀ ਜੁਗਤ ਦੀ ਇੱਕ ਪੂਰੀ ਤਸਵੀਰ ਬਣਾਈ ਉਹਨੇ। ਉਹ ਸਾਡਾ ਵੀਰ ਆ ਕੋਈ, ਉਹਨੇ ਭੇਜੀ ਆ, ਮੈਂ ਲਾ ਦੇਣਾ ਦੇਖੋ ਜ਼ਰਾ। ਤੇ ਇਹਦੀ ਉਹਨੇ ਚੂਚੀ ਵਾਲੀ ਬਣਾਈ, ਉਹਨੇ AI ਤੇ ਤਸਵੀਰ ਬਣਾਈ ਆ, ਪੂਰੀ ਵਿਕਟ ਬਣਾਈ ਆ ਤੇ ਵਾਈਟ ਸੀ ਕਹਿੰਦੇ ਚੂਚਾ ਰੱਖਿਆ। ਆ ਦੇਖੋ ਕਹਿੰਦਾ ਭਾਈਜਾਨ ਮੈਂ ਸਾਰਿਆਂ ਦੀਆਂ ਬਣਾਈਆਂ ਨੇ। ਓਏ ਹੋਏ ਹੋਏ ਮੈਡੀਕਲ ਸਟੋਰ ਤੇ ਜਾ ਕੇ ਖਰਚ ਕਰਾਤਾ ਨੇ ਸਾਰਾ। ਉਹ ਤੇਰਾ ਬੇੜਾ ਘਰ ਕੋ ਲਾਂਤੀ ਆ ਬੜੀਆਂ ਹੋਰ ਫਿਟੇ ਮੂੰਹ ਤੇਰੀ ਜ਼ਿੰਦਗੀ ਤੇ। ਇਹ ਕੀ ਕੀਤਾ ਉਹ ਈ? ਗੱਲ ਤੇ ਸੁਣ ਲਿਆ ਕਰੋ। ਉਹ ਤੂੰ ਕੋ ਚਵਲ ਮਾਰੀ ਹੋਣੀ ਯਾਰ ਆਹ ਮੈਨੂੰ ਉਹਦੇ ਸਵਾਦ ਤੇ ਪੂਰਾ ਯਕੀਨ ਆ। ਉਹਦੇ ਤੇ ਯਕੀਨ ਕਰੀ ਯਾਰ ਜਾਣਾ। ਇਹ ਲੋਕਾਂ ਨੂੰ ਗੋਲੀ ਨਹੀਂ ਦੇਈਦੀ, ਉਹ ਗੋਲੀ ਦੇ ਯਾਰ। ਪੈਨਾਡੋਲ ਉੱਥੇ ਹੁੰਦੀਆਂ ਵਾ, ਕੋਈ ਹੋਰ ਹੁੰਦੀਆਂ ਵਾ, ਲੋਕਾਂ ਨੂੰ ਗੇੜਾ ਦੇਣ ਵਾਲੀ ਗੋਲੀ ਹੁੰਦੀ, ਉਹਨਾਂ ਕਿੱਥੋਂ ਆ ਗਈ ਉਹ?
ਕੋਈ ਕੈਪਸੂਲ ਅੱਛਾ ਜਿਹੜਾ ਕਹਿੰਦਾ ਯਾਰ ਆ ਗਿਆ ਇਹਨੂੰ ਗੋਲੀ ਕਰਾ, ਹਾਂਜੀ ਸਾਜੀ ਉਹ ਗੋਲੀ ਕਹਿੰਦਾ ਦੇ ਦੇ। ਓਏ ਹੋਏ ਸਾਇੰਸ ਨੂੰ ਹੈਰਾਨ ਕਰਤਾ। ਕੁਕੜੀ ਨੂੰ ਇਹਨੇ ਇੰਨਾ ਕੁੱਟਿਆ ਉਹਦਾ ਅੰਡਾ ਇੱਥੇ ਫਸ ਗਿਆ ਉਹਦੇ ਕੋਲ ਤਾਂ ਨਹੀਂ ਹੈ। ਅੱਛਾ ਤੂੰ ਇੱਕ ਚੀਜ਼ ਚੈੱਕ ਕਰ ਰਿਹਾ, ਇਹਦਾ ਤੇ ਇਹਦਾ 180 ਦਾ ਫਰਕ ਆ, ਇੰਜ ਤੇ ਇੰਜ ਆ, ਆਹੋ ਉਹਦੀ ਗੱਲ ਹੀ ਹੋਰ ਆ। ਹੋਰ ਆ। ਹਾਂ ਲੇਕਿਨ ਜਿਹੜੀ ਉਹ ਕਰਦਾ ਉਹ ਤੇ ਇਦਾਂ ਕਰਦਾ ਵੀ ਜਿਵੇਂ ਜਨਨ ਘਰੋਲਾ ਬਣਿਆ ਵਾ। ਹਾਂ ਨਹੀਂ ਉਹ ਕਰਦਾ, ਉਹਨੂੰ ਕਿਤੋਂ ਆਖਰ ਕਿਤੋਂ ਤੇ ਉਹਨੂੰ ਪਤਾ ਲੱਗਾ। ਕਹਿੰਦਾ ਸਾਡੇ ਘਰ ਕੋਸੇ ਕਦਾ ਮੈਂ ਗਿਆ ਤੇ ਕੰਧ ਸਰਾਬੀ ਹੋਈ ਸਾਰੀ ਜੂਨਾ ਲਥਿਆ ਤਾਂ ਉਹ ਕੋਸੇ ਕਦਾ ਕਾਦੀ ਕਿਤੇ ਨਿਆਣੇ ਨੇ ਸ਼ਾਹੀ ਡੋਲੀ ਹੈ, ਕਿਤੇ 4 ਡੋਲਿਆ ਕਿਤੇ ਤੇਲ ਡੋਲਿਆ, ਕੋਸੇ ਕਦਾ ਰੰਗ ਰੰਗ ਹੁੰਦੀ ਭਾਜੀ। ਬਿਲਕੁਲ ਸਮਝਿਆ ਇਹਨੇ ਸਾਨੂੰ। आसमान के ऊपर होता है नेट पे ਕੋਸੇ ਕਜ਼ਾ, ਯਾਰ ਚਲੋ ਦਵਾ ਮਾਰੋ। वैसे यार ਕੋਸੇ ਕਜ਼ਾ ਹੁੰਦੀ ਕੀ ਆ? ਸਾਡੀ ਆ ਨਹੀਂ ਰੈਂਬੋ ਜਿਹਨੂੰ ਕਹਿੰਦੇ ਨੇ। ਹਾਂ ਅੱਛਾ ਉਹ ਕਹਿੰਦਾ ਸਾਡੇ ਘਰ ਆ, हाँ जी दसो ਲੋ ਉਸਤਾਦ ਨੂੰ ਪਤਾ ਹੁੰਦਾ ਇਹਨਾਂ ਨੇ ਬੜਾ ਮਜ਼ਾ ਤੇ ਲੈਣਾ। ਉੱਥੇ ਉਹ ਸਰਾਬ ਨਾਲ ਨਸਰ ਬਣੀ। हाँ जी बन ਸਾਡੀ ਈਦ ਵਾਲੇ ਦਿਨ ਛਿੱਤਰ ਪੈ ਗਏ ਨੂੰ, ਉਹ ਕਿਉਂ? ਸਾਰੇ ਰੰਗਾਂ ਦਾ ਝੰਡਾ ਬੰਨ ਕੇ ਫਿਰਦੇ। ਸਾਰੇ ਰੰਗ ਉਹ ਪਾਗਲਾ, ਉਹ ਤੈਨੂੰ ਪਤਾ ਕੀ ਹੈ? ਨਹੀਂ ਈਦ ਵਾਲੇ ਦਿਨ ਤੇ ਕਿਸੇ ਦਾ ਵੀ ਨਹੀਂ ਝੰਡਾ ਬੰਨੀਦਾ। ਇਹ ਉਹ 14 ਅਗਸਤ ਤੇ ਕਹਿ ਨਹੀਂ ਇੱਥੇ ਤਾਂ ਹੀ ਤੇ ਛਿੱਤਰ ਪਏ। हाँ ਆਪਣੇ ਨਾਲ ਦੇ ਨੂੰ ਵੀ ਸਿੱਧਾ ਕਰ। दानिश तो मेरी निकाती यार ਈਦ ਵਾਲੇ ਦਿਨ ਝੰਡਾ ਨਹੀਂ ਬੰਨੀਦਾ, 14 ਅਗਸਤ ਤੇ ਬੰਨੀਦਾ। ਉਹ ਤਾਂ ਇਹਨੂੰ ਸਮਝਾਉਂਦੇ ਆ ਕਿ ਉਹ ਪਾਗਲਾ ਤੂੰ ਸਾਨੂੰ ਬੇਵਕੂਫ ਸਮਝਦਾ। ਤੂੰ ਭੂਤਰਿਆ ਮੈਂ वो पूतरिया नहीं यार एक मैं गल लॉजिक दस रहा ਉਹਨਾਂ ਰਿਹਾ ਕਰ ਹਾਂ ਤੂੰ ਫਿਰ ਸ਼ੋਅ ਦੇ ਵਿੱਚ ਸ਼ੋਅ ਚ ਰਿਹਾ ਕਰ ਤੂੰ। ठहर जा एक मिनट की मामला आ गया ਠਹਿਰ ਜਾ ਇੱਕ ਮਿੰਟ ਤੇ। ਇੱਕ ਕਾਲੀਆਂ ਸ਼ਰਟਾਂ ਪਾ ਕੇ ਤੇ ਐਟੀਟਿਊਡ ਨਹੀਂ ਦਿਖਾਉਣਾ ਮੈਨੂੰ, ਸਾਡੇ ਕੋਲ ਵੀ ਪਈਆਂ ਸਾਰਾ ਨੇ ਢੇਰ ਦਿੱਤਾ ਸਾਨੂੰ। ਸਾਰੇ ਭਰਾਵਾਂ ਨੇ ਇੱਕੋ ਜਿਹੇ ਸੂਟ ਪਾਏ ਤੇ ਇਹਦਾ ਬੁੜਾ ਕਹਿੰਦਾ ਹਾਲਾਂਕਿ ਸਕਾ ਇੱਕ ਵੀ ਨਹੀਂ। ਫਿਰ ਤੈਨੂੰ ਮੈਂ ਜੁਗਤ ਮਾਰਾਂ, ਹਾਦਸਾ ਤੈਨੂੰ ਉੱਤੇ ਨਹੀਂ ਹੋਣਾ, ਲੇਕਿਨ ਤੂੰ ਉਹਨੂੰ ਕਈ ਮਹੀਨੇ ਸੋਚਦਾ ਰਹੇਗਾ। ਹਾਂ ਚਲੋ ਮਾਰੋ ਸੱਚੀ ਮਾਰੋ। ਫਰੀਦ ਤੂੰ ਇੰਨੇ 6 ਭਰਾਵਾਂ ਦਾ ਇੱਕੋ ਹੀ ਨਾਂ ਹੁੰਦਾ ਹੈ। ਸ਼ਫੀਕ ਸ਼ਫੀਕ ਵੱਡਾ ਸੀ ਦਰਮਿਆਨ ਵਾਲਾ ਹਾਂ ਯਾਰ ਓਏ ਕਿੱਦਾਂ ਪਿਆਸਾ ਛਿਆ ਭਰਾਵਾਂ ਦਾ ਹਾਂ ਮੇਰੇ ਤੇਰੇ 6 ਪੁੱਤਰ ਆ, ਇੱਕੋ ਹੀ ਨਾਂ ਆ ਸਾਰਿਆਂ ਦਾ। ਸਾਰਿਆਂ ਦੀ ਬਲਦੀਅਤ ਵੀ ਇੱਕੋ ਹੀ। ਹਾਂ ਨਾਂ ਇੱਕੋ ਹੀ ਆ, ਮਤਲਬ ਅਬਾਸ ਨਾਂ ਨਾ 6 ਦਾ ਹੀ ਬਾਸ ਆ। ਅਬਾਸ ਗੱਲ ਸੁਣੀ, ਅਬਾਸ ਨੂੰ ਨਾਲ ਲੈ ਜਾ ਤੇ ਉਹਨੂੰ ਬਾਸ ਨੂੰ ਲੈ ਕੇ ਆ, ਆਓ ਹੈਨਾ? ਓਏ ਬਾਸ ਨੂੰ ਉਠਾ ਕੇ ਨਾ ਹਾਂ। ਤੇ ਬਾਸ ਨੂੰ ਸਕੂਲੇ ਛੱਡ ਕੇ ਤੇ ਬਾਸ ਨੂੰ ਲੈ ਗਿਆ ਤੇ ਬਾਸ ਨਾਸ਼ਤਾ ਲੈ ਗਿਆ। ਤੇ ਬਾਸ ਕੋ ਚਾਬੀ ਫੜ ਲਈ ਮੋੜ। ਆਹੋ ਬਾਸ ਨੂੰ ਚਾਬੀ ਫੜ ਲਈ ਤੇ ਆਉਂਦਾ ਹੋਇਆ ਬਾਸ ਨੂੰ ਨਾਲ ਬਾਹਰ ਨੂੰ। ਇੱਧਰ ਮੈਂ ਕਿਹਾ ਸੀ ਇਹਨੂੰ 6 ਮਹੀਨੇ ਸੋਚਦਾ ਰਿਹਾ, ਵਧੀ ਜਾਏਗਾ। ਇਹ ਉਹਦੀ ਜੁਗਤ। ਪ੍ਰਾਹੁਣਿਆਂ ਨੂੰ ਕੌਣ ਲੈਣ ਗਿਆ? ਅਬਾਸ ਤੇ ਬਾਸ। ਅਬਾਸ ਗਿਆ ਤੇ ਨਾਲ ਉਹਦੇ ਮੈਂ ਕਿਹਾ ਬਾਸ ਨੂੰ ਵੀ ਲੈ ਜੀ। ਬਾਸ ਕਿੱਥੇ ਆ? ਬਾਸ ਕੋਲ ਬੈਠਾ। ਆਹੋ ਆ ਕੈਸਾ ਆਹੋ ਹਨਾ? ਦਰਾਜ਼ ਐਪ ਚ ਆਪਣੇ ਅਹਮ ਡਾਕੂਮੈਂਟ ਤੇ ਰੱਖਣ ਦਿਆ ਅਲਮਾਰੀ ਚ ਰੱਖ ਯਾਰ ਜਾ ਕਿੱਥੇ? ਦਰਾਜ਼ ਐਪ ਚ 6 ਅਲਮਾਰੀਆਂ ਘਰਾਂ ਚ ਲੱਲਣ ਦਿੱਤੀਆਂ ਵਾ ਤੂੰ ਮਾਰ ਦੇ। ਮੂੰਗੀ ਦੀ ਦਾਲ ਪਤਲੀ ਪਕਾਈ ਫੁੱਲ ਤੇ ਟਰਾਲੀ ਤੇ ਲਿਆਂਦੇ ਫੁੱਲ ਪਾਈ ਸਲੀਕੇ ਦੇ ਨਾਲ। ਚਾੜੀ ਵੀ ਕਿੰਨੇ ਵੱਡੀ ਉਹ ਉਹ ਬੜੀ VIP ਤੇ ਉਹਦੇ ਚ ਫੁੱਲ ਪਤਲੀ ਮੂੰਗੀ ਦੀ ਦਾਲ ਤੇ ਉਹ ਹਿੱਲ ਵੀ ਰਹੀ ਤੇ ਰੋਟੀਆਂ ਨਹੀਂ ਨਾਲ ਸਟਰਾ ਰੱਖੇ। ਈਦ ਵਾਲੇ ਦਿਨ ਵਾਲਾਂ ਨੂੰ ਮਹਿੰਦੀ ਲਾ ਕੇ ਲੋਕਾਂ ਨੂੰ ਮਿਲੀ ਜਾ ਰਿਹਾ, ਉਹਨਾਂ ਦੇ ਲੱਠੇ ਦੇ ਸੂਟ ਤਬਾ ਕੇ ਨਹੀਂ। ਉਹ ਫਿੱਟੇ ਇਹ ਤੇ ਲੌਜੀਕਲੀ ਮਾਰੀ ਆ। ਸਾਥੀ ਏਦਾਂ ਹੋਇਆ ਵਾਲਾ ਤੁਸੀਂ ਵੱਡੀ ਜਾਣਦੇ ਹੋ ਵੀ ਉਹ। ਤੂੰ ਈਦ ਵਾਲੇ ਦਿਨ ਮਹਿੰਦੀ ਯਾਰ ਏਦਾਂ ਯਾਰ ਮੇਰਾ ਗਲਾ ਪੱਕ ਗਿਆ ਬਹੁਤ ਇੱਥੇ ਨਾ, ਮੇਰੇ ਗਿਲਟੀਆਂ ਬਣ ਗਏ। ਗਾਣ ਨਾਲ ਵੀ ਹੋ ਜਾਂਦਾ। ਨਹੀਂ ਗਾਣਾ ਨਹੀਂ ਹੈ, ਪਹਿਲੇ ਹੀ ਪਤਾ ਨਹੀਂ ਹੈ, ਸਵੇਰ ਦਾ ਸ਼ੁਰੂ ਹੋਇਆ। ਗਰਮ ਚੀਜ਼ਾਂ ਜ਼ਿਆਦਾ ਖਾਂਦੇ ਤੁਸੀਂ। ਮੈਂ ਹੌਲੀ ਹੌਲੀ ਬੋਲਦਾ ਹਾਂ। ਉਹ ਬੈਂਡੀ ਦੀ ਤਾਂ ਨਹੀਂ ਉਹ ਇੰਗਲਿਸ਼ ਹੀਰੋ ਬਿੰਡੀ ਸਰ ਹਾਂ ਬਿੰਡੀ ਦੇ ਉਹ ਆਇਆ ਉਹਨੂੰ ਸ਼ਹਿਰ ਲੈ ਕੇ ਖੱਜਲ ਕਰਨ ਦੇ ਉਹਨੂੰ ਦੁੱਧ ਵਾਲੀ ਬੋਤਲ ਪਿਆ। ਯਾਰ ਨਾ ਕਰਿਆ ਕਰ ਸਕੀਨ ਟਿੱਕੀਆਂ ਲੋਕ ਲੈ ਕੇ ਬੈਠਾ ਕਿਉਂ ਖਾ ਉਹਦਾ ਕੋਲੇਸਟ੍ਰੋਲ ਵੱਧ ਗਿਆ ਵਿਚਾਰੇ ਦਾ। ਪਾਰਲੀਮੈਂਟ ਨਹੀਂ, ਬਾਹਰ ਦੇ ਮੁਲਕ ਵਾਲੀ ਉੱਥੇ ਸਾਰੇ ਝੰਡੇ ਲੱਗੇ ਹੁੰਦੇ। ਹਾਂ ਕਹਿੰਦਾ ਲੋ ਜੀ ਇੱਥੇ ਵੀ ਸਰਦਾਈ ਆ। ਤੇਰਾ ਗਾਦੀ ਖਾਦੀ ਸਰ ਸਰਦਾਈ ਸਰਦਾਈ ਜਿਹੜੇ ਇਹ ਵੀ ਤਸਵੀਰ ਵਾਲਾ ਯਾਰ। ਤਾਂ ਇਹਨੇ ਥੁੱਕਣ ਵਾਸਤੇ ਮਿੱਟੀ ਰੱਖੀ ਹੈ ਤਸਲੇ ਚ, ਸਵਾਹ ਰੱਖੀ ਹੈ, ਉਹਦੇ ਵਿੱਚ ਪਨੀਰੀ ਗਾਤੀ। ਯਾਰ ਤੂੰ ਓਏ ਸਾਜੀ ਬਾਜੀ ਅਮਰਟਾ ਸਾਜੀ ਆ ਕੇ ਇੱਧਰ ਆ ਜਾ, ਇੱਧਰ ਆ ਜਾ। ਨਹੀਂ ਤੇ ਤੂੰ ਆਪਣੀ ਹਰਕਤਾਂ ਸਹੀ ਕਰ। ਓ ਯਾਰ ਉਹ ਵੈਸੇ ਗੱਲ ਭਾਜੀ ਕਰੇ ਕਿੰਨੀ ਮੁਸ਼ਕਲ ਨੇ ਬਾਹਰੋਂ ਪਾ ਕੇ ਲਿਆਂਦੀ ਹੈ ਤਸਲੇ ਚ, ਬੁੱਢਾ ਥੇੜਾ ਬੰਦਾ ਉਹਦੀ ਹੱਡੀਆਂ ਤੇ ਤੂੰ ਆਪਣੀ ਤੇ ਮਾਲੀ ਪੁਣਾ ਸ਼ੁਰੂ ਕੀਤਾ। ਲੱਖ ਲਾਂ ਦੀ ਜਾਂ ਤੇ ਸਾਨੂੰ ਪਾਗਲ ਸਮਝਿਆ। ਅਸੀਂ ਪਾਗਲ ਆ ਯਾਰ। ਯਾਰ ਸਾਡੀ ਕੋਈ ਸੋਚ ਰਹਿ ਨਾ
ਤੂੰ ਪਰਸਨਲ ਨਾ ਹੋ। ਪਰਸਨਲ ਵਾਲੀ ਜਿਹੜੀ ਗੱਲ ਹੈ ਯਾਰ, ਤੈਨੂੰ ਅਸੀਂ ਉੱਥੇ ਜਦੋਂ ਕੋਈ ਕਿਸੇ ਕੋਲ ਗੱਲ ਸੁਣਦੇ ਆ ਸਾਡਾ ਨੱਕ ਥੱਲੇ ਹੋ ਜਾਂਦਾ ਯਾਰ। ਉਹ ਜਸਟਨ ਪੇਪਰ ਨਹੀਂ, ਉਹ ਇੰਗਲਿਸ਼ ਸਿੰਗਰ ਹੋ ਅੱਛਾ ਇਸ ਤੋਂ ਫੌਰਨ ਬਾਅਦ ਦੀ ਗੱਲ। ਤੁਸੀਂ ਸੁਣਿਆ ਨਹੀਂ ਕਿ ਜਸਟਨ ਪੇਪਰ ਦੇ ਉਹ ਇੰਗਲਿਸ਼ ਉਹ ਮੁੰਡਾ ਸੀ। ਉਹ ਪਹਿਲੇ ਮੈਨੂੰ ਸਮਝ ਲੈ ਲੈ। ਹਾਂਜੀ ਜਿਹੜਾ ਇੰਗਲਿਸ਼ ਸਿੰਗਰ ਆ ਮੁੰਡਾ ਸੋਹਣਾ ਜਸਟਨ ਪੇਪਰ। ਹਾਂਜੀ ਉਹ ਜਸਟਨ ਪੇਪਰ ਕਿਹੜਾ ਅੱਛਾ ਉਹਨੂੰ ਝੁਮਰੇ ਲੈ ਕੇ ਪ੍ਰੋਗਰਾਮ ਕਰਾ ਦਿਆ ਸਾਰੇ ਇੱਕ ਫਰੈਗੀ ਬੇਟੇ ਉਹਨੂੰ ਪਤਾ ਹੀ ਕੋਈ ਸ਼ਾਇਰ ਸੀ ਤੇ ਕਿਤੇ ਮੁਸ਼ਾਇਰਾ ਨਹੀਂ ਲੱਭਿਆ ਤੇ ਬਾਰ ਦੇ ਵਿੱਚ ਉਸ ਦਿਨ ਤੇਰਾ ਤੋਬਾ ਤੋਬਾ ਪਾ ਕੇ ਡਾਂਸ ਕਰ ਕਿਹੜਾ ਜਾ ਕੇ ਭਾਈ ਮੈਨੂੰ ਇਹ ਦੱਸ। ਨਹੀਂ ਨਹੀਂ, ਇੱਕ ਮਿੰਟ ਠਹਿਰ ਜਾ। ਤਾਇਆ ਮਰਿਆ ਤਾਂ ਉੱਥੇ ਜਾ ਕੇ ਅਫਸੋਸ ਕਰਿਆ ਕੀ ਹੋਇਆ ਤਾਇਆ ਹੈ, ਕੀ ਹੋਇਆ ਤਾਇਆ ਨੂੰ ਰਹਿ ਉਹ ਕਿਸੇ ਯਾਰ ਫਰੀਦ ਤੂੰ ਕੁਛ ਹੈ ਨਹੀਂ ਹੈ। ਸ਼ਾਇਰ ਹੁੰਦਾ ਸੀ ਵਰਕਾ ਨਹੀਂ ਲੱਭਾ ਤੇ ਮੱਝ ਤੇ ਸ਼ੇਰ ਲਿਖ ਕੇ ਬਾਅਦ ਉਹਨੂੰ ਲੱਭਦਾ ਫਿਰਦੇ ਮੱਝ ਸ਼ਹਿਰ ਚ ਪਾੜ ਰਿਹਾ। ਕਿਹੜਾ ਪਿੱਛੇ ਹੋ ਜਾ, ਮੇਰਾ ਨਸਾਬ ਆ ਰਿਹਾ, ਦੀਵਾਨ ਆ ਰਿਹਾ, ਦੀਵਾਨ ਆ ਰਿਹਾ ਪੂਰਾ। ਮੱਝਾਂ ਤੇ ਸ਼ੇਰ ਲਿਖਦਾ ਸੀ। ਹਰ ਸਾਲ ਇੱਕ ਮਾਰਕੀਟ ਚ ਨਵੀਂ ਮੱਝ ਹੁੰਦੀ ਸੀ। ਇੱਕ ਮੱਝ ਤੇ ਲਿਖਿਆ ਹੋਇਆ ਬਰਗੇਜ਼ਰ। ਸ਼ਰਾਬ ਪੀ ਕੇ ਕੁੱਤੇ ਤੋਂ ਪਹੁੰਚਾ ਜਾਂ ਫੜ ਕੇ ਗਿਆ ਮੈਂ ਬੁੱਲਾ ਮਾਰ। ਇਹ ਦੱਸ ਇਹ ਹਰਕਤਾਂ ਕਰਦੇ ਤੈਨੂੰ ਉਮਰ ਲੱਗ ਜਾਣੀ, ਤੈਨੂੰ ਗੈਰਤ ਯਾਰ ਚਲੋ ਮੈਂ ਤੇ ਚਲੋ ਕੀ ਕਹਿੰਦੇ ਆ ਹੋ ਜਾਂਦਾ। ਕੁੱਤਿਆਂ ਦੀ ਲੜਾਈ 'ਚ ਆਪਣੇ ਮੁੰਡੇ ਨੂੰ ਲੱਭਦਾ ਫਿਰਦੇ ਉਹਨਾਂ ਨੂੰ ਕਹਿੰਦਾ ਤੁਸੀਂ ਲੜੀ ਜਾਓ, ਉਹ ਕਿੱਥੇ ਹੈ ਯਾਰ। ਕਹਿੰਦਾ ਮੈਂ ਆਪਣੇ ਦਾਦੇ ਦਾ ਮੇਲਾ ਕਰਾਉਣਾ, ਘਰ ਮੇਲਾ ਫਿਲਮ ਲਾ ਕੇ ਤੂੰ ਤੇ ਢੋਲਾਂ ਨੇ ਸੱਦੇ। ਖੰਬੇ ਦੇ ਲਾਗੋਂ ਨਹੀਂ ਹਿੱਲਦੇ ਆ। ਮੈਂ ਕਿਹਾ ਖੈਰ, ਕਹਿੰਦਾ ਉਹ ਉੱਤੇ ਚਾਰਜਰ ਲਾਇਆ ਹੋਊਗਾ। ਇਹ ਵੀ ਖੰਬੇ ਤੋਂ ਪੈਰ ਲਾਇਆ ਤੇ ਥੱਲੇ ਖਲੋਤਾ। ਖੰਬੇ ਲੱਗੋ ਪਰਾਂ ਨਹੀਂ ਹੁੰਦੇ। ਮੈਂ ਕਿਹਾ ਚਾਰਜਰ ਤੇ ਲਾਇਆ, ਕਹਿੰਦਾ ਨਹੀਂ ਬੰਨਿਆ ਉਹਨਾਂ ਨੇ। ਆਪਣੇ ਪੀਰਾਂ ਨੂੰ ਤਾਜ ਫੜਾਇਆ, ਕਹਿੰਦਾ ਫੜੀਓ ਮੈਂ ਵਦੂ ਕਰਿਆ ਹਾਂ ਯਾਰ। ਯਾਰ ਫਰੀਦ ਓ ਯਾਰ ਮੈਂ ਕਸਮ ਨਹੀਂ ਕਿਉਂ ਉਹਨਾਂ ਦੀ ਗੱਡੀ ਆਹ ਗੱਲ ਮੈਂ ਨਹੀਂ ਕੀਤੀ। ਉਹ ਕਿਉਂ ਉਹਨਾਂ ਦੀ ਗੱਦੀ ਪਿੱਛੇ ਕਹਿੰਦਾ ਕਿਉਂ ਉਹਨਾਂ ਦੀ ਗੱਦੀ ਪਿੱਛੇ ਪਿਆ। ਨਾ ਯਾਰ ਮੈਂ ਕੁਛ ਨਹੀਂ ਤੇਰੇ ਬੱਚੇ ਉਹਨਾਂ ਦੀ ਵੀ ਜ਼ਿੰਦਗੀ, ਉਹਨਾਂ ਨੂੰ ਵੀ ਗੱਲਾਂ ਸੁਣਨੀਆਂ ਪੈਣੀਆਂ। ਆਹੋ ਮਸ਼ੀਨ ਨਾਲ ਫੋਨ ਤੇ ਗੱਲ ਕਰਨ ਦਾ ਸੋਹਰੇ ਮੂੰਹ ਤੇ ਬੁੱਲ ਝਾੜੀ ਜਾਂਦੇ ਆ ਉਹ ਸੁੱਤਾ ਥੱਲੇ। ਅੱਛਾ ਉਹ ਜਦੋਂ ਉੱਠਿਆ ਉਹ ਫਿਸ਼ਲ ਟੈਬ ਹੋਇਆ ਉਹਦੇ ਕੋਲ। ਅੱਛਾ ਇਹਦੇ ਵਿੱਚ ਦੋ ਗੱਲਾਂ ਨੇ। ਦੋ ਗੱਲਾਂ ਸਹੀ ਗੱਲ ਫੜ ਲਈ ਸਾਦੀ। ਇਹਦੇ ਵਿੱਚ ਦੋ ਗੱਲਾਂ ਨੇ। ਇੱਕ ਤੇ ਸਹੁਰਾ ਤੇ ਉਹਦੀ ਧੀ ਕਿਤੇ ਸੁੱਤੀ ਆ, ਤੇ ਇੱਕ ਉੱਤੋਂ ਉਹਦੀ ਆਪਣੀ ਮਸ਼ੂਕ ਨਾ ਕਰ ਰਿਹਾ ਤੇ ਗੁੱਲ ਆਪਣੀ ਸੱਗੀ ਬੁੱਢੀ ਦੇ ਪਿਓ ਤੇ ਸਿੱਟੀ ਜਾ ਰਿਹਾ। ਇਹਦੇ ਚ ਲੌਜੀਕ ਆ। ਵਾਹ ਵਾਹ। ਯਾਰ ਵੇਸਟ ਰਿਹਾ ਬਹੁਤ ਉਸ ਕਾਲੂ ਦੀ ਗੱਡੀ ਚੁੱਕੀ ਕੀ ਕਾਲੂ ਪਾਗਲ ਹੋ ਗਿਆ। ਆ ਗਿਆ ਸਗੋਂ ਲੱਗਾ ਟਿਕਟ ਕਰਨ ਨਾਲ ਫਸਾਇਆ, ਉਹ ਤੋਂ ਮੱਤਾ ਕਰ ਗਿਆ। ਲੱਗਾ ਸੀ ਗੱਡ। ਨਹੀਂ ਸਾਦੀ ਗੱਡੀ ਚੁੱਕੀ ਨਹੀਂ, ਉਹ ਵੈਸੇ ਬਦਤਮੀਜ਼ ਹੋਇਆ ਪਿਆ, ਭੂਤਰਿਆ ਇਸ ਟਾਈਮ ਬਸ। ਉਤਰਨ ਦੀ ਗੱਲ ਨਹੀਂ, ਬਰਗਰ ਲੈਣ ਗਿਆ ਉਹਨੇ ਪੈਸੇ ਨਹੀਂ ਲਏ। ਤੈਨੂੰ ਕੰਦਰ ਫਿਲਮ ਦੇਖਣ ਦਾ ਘਰ ਆ। ਇੱਕ ਬਰਗਰ ਤੇ ਪੈਸੇ ਆ ਤੂੰ। ਸਿਗਰਟ ਤਾਂ ਨਹੀਂ ਆਇਆ ਕਰਕੇ ਟੋਚਨ ਲੈਂਦੇ ਆ ਆਹੋ ਉਹਨਾਂ ਨੂੰ ਵੀ। ਤਾਇਆ ਮਰ ਗਿਆ ਬਾਹਰ, ਫੁੜੀ ਵਿਛੀ ਆ। ਉਹਨਾਂ ਨੂੰ ਕਹਿ ਰਿਹਾ ਇਹ ਫਰੈਂਚ ਟੋਚਰ ਨਾ ਕਰਿਆ। ਇਹ ਤੇ ਸੋਗੀ ਲਾ ਕੇ ਫਿਰ ਹੁੰਦਾ, ਕਹਿੰਦਾ ਮੇਰੇ ਮੋਗਾ ਲਮਕਾਉਂਦੇ ਆ। ਯਾਰ ਇਦਾਂ ਨਹੀਂ ਮੰਗੀ ਦੇ ਪੈਸੇ। ਸੌ ਗਈ। ਉਹ ਸੁੱਕੇ ਅੰਗੂਰ, ਆਹੋ ਸੁੱਕੇ ਅੰਗੂਰ। ਉਹ ਸਮਝ ਲੱਗ ਗਈ ਮੈਨੂੰ ਮਰੇ। ਉਸਤਾਦ ਜੀ ਤਾਇਆ ਮਰ ਗਿਆ ਬਾਹਰ, ਫੁੜੀ ਵਿਛੀ ਆ ਤੇ ਉੱਥੇ ਸੜਕ ਸਿੱਧੀ ਕਰਨ ਵਾਲਾ ਕੈਮਰਾ ਲਿਆ ਆ। ਉਹਨੇ ਪੀੜੀਆਂ ਟੋਪੇ ਉਹ ਰੋਂਦੇ ਆ, ਕਹਿੰਦਾ ਇੱਕ ਮਿੰਟ ਰੋਲੀਓ, ਬਾਅਦ ਚ ਸੜਕ ਸਿੱਧੀ ਕਰਾ ਲਿਆ, ਬਾਰ ਨਹੀਂ ਆਉਂਦੇ। ਉਹਨਾਂ ਨੂੰ ਬੁਲਾ ਲਿਆ, ਕਹਿੰਦਾ ਸਾਡੀ ਸੜਕ ਸੀ ਖੇਜ ਨਾ ਇਦਾਂ ਤਸਵੀਰਾਂ ਖਿੱਚਣੀਆਂ ਸੀ ਤੇ ਆਪਣੇ ਭਰਾਵਾਂ ਨੂੰ ਕਹਿੰਦਾ ਮੈਂ ਟੋਈ ਬੈਕਗ੍ਰਾਉਂਡ ਦਿੰਦਾ ਤੇ ਤਾਰੇ ਵਾਲੀ ਤਰਪਾਲ ਨੂੰ। ਪੁਰਾਣੇ ਵਿਆਹਾਂ ਤੇ ਨਹੀਂ ਸੀ ਸਾਜੀ ਹੁੰਦੀ ਖੱਟੇ ਜਿਹੇ ਰੰਗ ਦੀ। ਬਾਹਰ ਤੇ ਗਿਆ ਪੀਰ ਕਿਤੇ ਝਾੜੂ ਫੇਰ, ਝਾੜੂ ਲੱਭਾ ਤੇ ਮੋਹਰ ਫੜ ਕੇ ਮਾਰਨ ਦਿਆ ਲੈ ਮੋਰ ਫੜ, ਮੋਹਰ ਉਹਦੇ ਹੋ ਗਿਆ, ਮਰ ਗਿਆ ਯਾਰ ਮੋਰ ਫੜਿਆ, ਮੋਰ ਥੱਲੇ ਵੀ ਮੋਰ ਨੇ ਪਹਿਲੇ ਫਰਕ ਲਾਰੇ ਉਹਨੂੰ ਇੱਥੇ ਲਿਆ ਤੇ ਫੜ ਕੇ ਐਂ ਨੂੰ ਮਾਰ ਰਿਹਾ ਤੁਸੀਂ। ਪਿੱਛੋਂ ਉਹਦੀ ਧੌਣ ਨਾ ਪੀ। ਮੋਰ ਕਹਿ ਰਿਹਾ ਸਾਲਿਆ 100 ਮੇਰੇ ਕੋਲ ਲੈ ਲੈਂਦਾ ਝਾੜੂ ਲਿਆ।
ਯਾਰ ਬੜੇ ਨੂੰ ਚੈੱਕ ਕਰਾਉਣ ਗਿਆ, ਡਾਕਟਰ ਦੀ ਵਾਰੀ ਆਈ ਤੇ ਇਹਨੂੰ ਲੱਭਣ ਦੇ ਕਿਉਂ? ਤੇ ਐਕਸਰੇ ਨਾਲ ਉੱਤੇ ਹਵਾ ਚੱਲਣ ਦਿਆ ਉਹਦੇ ਉਹ ਲੱਭ ਮਰ ਗਏ। ਫਰੀਜ ਜੀ ਗਰਮੀ ਨਾਲ ਦੇਖੋ, ਇੱਜ਼ਤ ਵੀ ਦੇਖੀ ਦੀ ਹੁੰਦੀ ਜੀ, ਜ਼ਿੰਦਗੀ ਵੀ ਦੇਖੀ ਦੀ ਹੁੰਦੀ ਬਾਲ। ਇਹਦੇ ਅੱਬੇ ਦਾ ਵੀ ਦਿਲ ਦਾ ਆਪਰੇਸ਼ਨ ਹੋਣਾ ਕਿ ਤੇ ਸਾਈਨ ਕਰਦੇ, ਸਾਈਨ ਕਰਕੇ ਥੱਲੇ ਸ਼ੇਰ ਵੀ ਲਿਖਣ ਡਿਆ। ਆਹੋ, ਉਹ ਜਿਹੜਾ ਪਹਿਲੇ ਸਾਈਨ ਕਰਾਉਂਦੇ ਆ, ਫਿਰ यहाँ पे ਸਾਈਨ ਕਰਦੇ ਆ। ਦੁਨੀਆ ਬਹੁਤ ਅੱਗੇ ਚੱਲ ਗਈ। ਬਾਕਰ ਤੇ ਨਿਊ ਖਾਨ ਦੇ ਸ਼ੀਸ਼ੇ ਲਾਏ ਨੇ ਨਿਆਣੇ, ਉਹਨੂੰ ਕੀ ਪਤਾ ਯਾਰ ਸ਼ੀਸ਼ੇ ਵਾਕਰ ਤੇ ਉਹਨੂੰ ਗ੍ਰਾਈ ਵਾਟਰ ਪਲਾ ਉਹਦੇ ਘਰ ਪਾਇਲਟ ਕੇ ਡੰਡੇ ਕੰਨਾਂ ਤੇ ਬਾਕਰ ਕਰ ਲਿਆ ਬਣ ਕੇ ਕਹਿੰਦੇ ਕਹਾਂ ਤੱਕ ਪਹੁੰਚ ਗਿਆ। ਆਹੋ, ਹਮ 34,000 ਫੁੱਟ ਕੀ ਬੁਲੰਦੀ पे आ गए। ਘਰ ਤੋਂ ਜਾਏ ਲੰਘਿਆ, ਕਹਿੰਦਾ ਇਹਦਾ ਕੋਈ ਸੋਚਣਾ ਪੈਣਾ ਯਾਰ, ਉਹਨੂੰ ਕੀ ਪਤਾ ਜਾਣ ਕਿੱਥੇ ਜਾ। ਲੈ ਯਾਰ, ਉਹਨੂੰ ਭਾਰ ਹੀ ਕੋਈ ਨਹੀਂ ਥੱਲੇ ਬਿਠਾਇਆ ਵੀ ਕਹਿੰਦਾ ਇਹਦਾ ਕੋਈ ਸੋਚਣਾ। ਇਹਨੂੰ ਆਪਣੀ ਪ੍ਰਾਪਰਟੀ ਤੇ ਬਾਣ ਕਰੀ ਜਾ ਰਹੇ ਹਾਂ, 2 ਰਸਾਂ 'ਚ ਤਾਰ ਫਸਾ ਕੇ ਹੈਡਫੋਨ ਬਣਾਏ। 에어ਪੋਰਟ ਵਾਲਿਆਂ ਨੂੰ ਫੋਨ ਕਰ ਕਰਕੇ ਕਹਿੰਦੇ ਯਾਰ ਜਹਾਜ਼ ਪਰਾਂ ਦੀ ਲੰਘਾਇਆ ਕਰੋ, ਸਾਡੇ ਵਾਸ਼ਰੂਮਾਂ ਦੀ ਛੱਤ ਨਹੀਂ ਹੈ। ਯਾਰ ਜਹਾਜ਼ ਦੇ ਪਰ ਉਹਨੂੰ ਕਬੂਤਰਾਂ ਦਾ ਰੰਗ ਲਾਉਂਦੇ ਆ, ਉਹ ਡਾਲੀਆਂ ਨੂੰ ਟਾਇਰਾਂ 'ਚ ਘੁੰਗਰੂ ਵੀ ਬੰਦ। ਯਾਰ ਘਰ ਫੈਮਿਲੀ ਬਹਿਸ ਹੋਣ ਡਈ, ਉਹਦੇ ਚ ਕਹਿੰਦੇ ਓਵਰਲੈਪ ਨਾ ਕਰੋ। ਯਾਰ ਉਹ ਫੈਮਿਲੀ ਦੀ ਗੱਲ ਚ ਓਵਰਲੈਪ ਚੱਲਦੀ ਆ। 50,000 ਦੀ ਕਮੇਟੀ ਨਿਕਲੀ ਆ, ਚਾਚੇ ਤਾਏ ਇਕੱਠੇ ਕਰਕੇ ਸ਼ੀਸ਼ਾ ਪੀਂਦੇ ਘਰ। ਸਿਆਣੇ ਗੜੇ ਪੱਗਾ ਬੰਨੀਆਂ, ਯਾਰ ਤਾਂਦੀ ਆ ਨਹੀਂ ਮੂੰਹ 'ਚ। ਪੁੱਠੀ ਜੁੱਤੀ ਪਾ ਕੇ ਤਾਰਕਾ ਮਾਰ ਚਲ ਗਿਆ, ਕਹਿੰਦਾ ਯਾਰ ਮੇਰਾ ਸਿਰ ਦੁਖਦਾ। ਛੱਤ ਚੋਂ ਦਾ ਹੀ ਪੱਖਾ ਫੰਪਰ ਕਰਨ ਦਿਆ ਤੇ ਅਗਲੀ ਤਾਰ ਤੇ ਪੂਲ ਬਣਾਇਆ। ਨਾ ਉਹ ਮਰੇ ਪਹਿਲੇ ਉਹ ਤੇ ਸਹੀ ਕਰਾ ਲਾ। ਓਏ ਹੋਏ ਹਸਪਤਾਲ 'ਚ ਬੁੜੇ ਦੀ ਉਹ ਲਕੀਰ ਚੱਲਣ ਦਈ ਕੰਪਿਊਟਰ ਤੇ, ਹਾਂ। ਦੋਵੇਂ ਭਰਾ ਵੇਪ ਦੇ ਛੱਲੇ ਕੱਢੇ। ਉਹ ਸਿੱਧੀ ਹੋ ਗਈ ਆ। ਘਰੋਂ ਬੁੱਢੇ ਨੂੰ ਲੜ ਕੇ ਤੇ ਵਾਪਸ ਘਰ ਗਿਆ ਤੇ ਉਹ ਹੈਲਮਟ ਪਾਇਆ ਸੇਫਟੀ ਵਾਲਾ। ਕਹਿੰਦਾ ਨਾ ਮੇਰਾ ਸਿਰ ਖੋਲਣਾ। ਤੈ ਕੋਮੇ ਗਿਆ, ਕਹਿੰਦਾ ਉਹ ਚਾਰਜਰ ਕਿੱਥੇ ਆ? ਉਹ ਤਾਂ ਨਵਾਂ ਲੈ ਲੈ ਯਾਰ, ਉਹਦਾ ਕੋਈ ਖਾਸ ਕਿਤੇ ਮੋਟਰਵੇ ਤੇ ਗੱਡੀ ਖਰਾਬ ਹੋ ਗਈ ਤੇ ਜਿਹੜਾ VLCD ਉਹਦੇ ਚ ਲੱਸੀ ਪੈਟ। ਓਏ ਉਹ ਜਿਹੜਾ ਪੀਲੇ ਜੇ ਆਹੋ ਸਟਾਪਰ ਲੀਕੋਟੀਨ ਵਾਲਾ ਫੀਟਰ ਹੁੰਦਾ। ਨਿਕੋਟੀਨ ਵਾਲਾ। ਲੀਕੋਟੀਨ ਵਾਲਾ, ਔਰ ਨੀਕੋਟੀਨ ਵਾਲਾ ਫੀਡਰ ਹੁੰਦਾ ਕਹਿੰਦਾ। ਉਹ ਬਣਾ ਦੇ ਤੇ ਉਹਨੇ ਕਿਹਾ ਡੰਡਾ ਲਾ ਦੇ ਤੇ ਉਸਤਾਦ ਜੀ ਐਸ ਰੋ ਖਿੱਚਣ ਵਾਲਾ ਲਾਤਾ। ਲੰਬੇ ਹੋ ਗਏ। ਉਹ ਤਾਂ ਨਹੀਂ ਚੁੱਕਿਆ ਜਦੋਂ ਇੰਜ ਹੁੰਦਾ। ਫਾਟਕ ਤੇ ਰਕਸ਼ਾ ਚਲਾਉਂਦਾ ਸੀ, ਬੁੜੇ ਦੀ ਲੱਤ ਹੈ ਨਹੀਂ ਸੀਗੀ, ਲੱਤ ਨਹੀਂ ਲੱਭਣ ਦਈ। ਉਹ ਰਕਸ਼ਾ ਦਾ ਖਿੱਚਣ ਵਾਲਾ ਨਹੀਂ, ਉੱਤੇ ਲੱਤ ਲਾਈ ਹੈ। ਉਹ ਘਰ ਨਹੀਂ ਨਿਕਲਣ ਦਿਆ ਯਾਰ, ਮੇਰੀ ਲੱਤ ਕਿੱਧਰ ਗਈ? ਰਾਤਾਂ ਦਿਹਾੜੀ ਲਾਇਆ 3.5 ਤੋਂ। ਇਹਦੇ ਭਰਾ ਦੀਆਂ ਦੋਵੇਂ ਲੱਤਾਂ ਨੇ ਤੇ ਕੁੜੀ ਨੂੰ ਕਹਿੰਦਾ ਚੱਲ ਭੱਜ ਚੱਲੀਏ। ਤੈਨੂੰ ਲਹਿੰਗਾ ਪਾਇਆ ਤੇ ਉੱਤੋਂ ਕਲੈਸ਼ਨ ਚੁੱਕੀ। ਯਾਰ ਕੀ ਬਕਵਾਸ ਹੈ ਯਾਰ। 6 ਫੈਰ ਕੱਢ ਕੇ ਆਇਆ, ਡੱਬ ਨਾਲ ਲਾਇਆ, ਮਾਸ ਸੜ ਗਿਆ। ਉਹ ਤੱਤੀ ਹੋਈ ਸੀ। ਉਹ ਗਰਮ ਕਰੋ। ਕਹਿੰਦਾ ਸਾਡੇ ਘਰ ਰਿਪੋਰਟ ਆ। ਕੀ ਆ? ਰਿਪੋਰਟ। ਹਾਂ। ਮੈਂ ਗਿਆ ਤੇ ਭੜੋਲੇ ਜਦੋਂ ਇੱਕ ਮੁੰਡਾ ਪਾਇਆ ਤੇ ਉਹ ਵਿੱਚੋਂ ਬੋਲਣ ਦਿਆ ਹੈਲੋ। ਪੜੋਲੇ ਚ ਆਵਾਜ਼ ਗੂੰਜਦੀ ਹੈ ਨਾ, ਪੜੋਲੇ ਚ ਮੁੰਡਾ ਬੈਠਦਾ ਉਧਰ ਬੋਲਦਾ ਹੈਲੋ ਹੈਲੋ, ਕਹਿੰਦਾ ਸਾਡੇ ਘਰ ਰਿਪੋਰਟ ਆ। ਯਾਰ ਤਾਂ ਨਹੀਂ ਕੈਸੀ ਗੱਲ। ਲਾ ਲਾ ਵੀ ਯਾਰ, ਕਾਲੂ ਮੈਨੂੰ ਲੱਗਦਾ ਯਾਰ ਕੀ ਕਰਨਾ ਪਰਫਿਊਮ ਦਾ। ਸਾਜੀ ਪਰਫਿਊਮ ਗੁਜ਼ਾਹਰ ਹੈ, ਕਾਲੂ ਦਾ ਬਣਦਾ ਵਾ ਤੇ ਲਿਆਓ ਸਾਰਿਆਂ ਨੂੰ ਵੰਡ ਕੇ ਦੇ ਦਿਓ ਸਾਨੂੰ। ਨਹੀਂ ਪਰਫਿਊਮ ਸਾਦੀ ਉਹਦੀ ਸ਼ੇ ਵੀ ਬੜੀ ਅੱਛੀ ਹੈ ਜੀ। ਹਾਂ ਬੁੱਢੀ ਕਹਿੰਦੀ ਮੈਨੂੰ ਸਕਰਬ ਕਰਾ ਦੇ ਤੇ ਰਸਾਂ ਦਾ ਭੂਰ ਚੂਰ ਉਹਦੇ ਮੂੰਹ ਤੇ ਮਾਰ। ਰਸ ਘੋਰ ਕੇ ਉਹਦੇ ਮੂੰਹ ਤੇ। ਤਾਈ ਨੂੰ ਬਾਹਰ ਦੀਆਂ ਸ਼ਾਵਾਂ ਸੀਗੀਆਂ, ਹਾਂ ਪੀਰ ਕੱਢਣ ਆਏ ਤਾਂ ਤਾਈ ਦੀ ਸਵਾਰ ਰੱਖਣਗੇ ਤੇ ਕਿਤੇ ਗੋਲ ਖਾ ਕਿਤੇ ਚੜੇਲ ਤੇਰੇ ਤਾਏ ਫੈਮਿਲੀ ਦੇ ਮਗਰ ਪਿਆ ਵਾ। ਆਹੋ ਉਹਨੂੰ ਪਤਾ ਲੱਗ ਗਿਆ ਨਾ। ਮਿੱਠਾ ਪਾਨ ਖਾ ਕੇ ਕੰਧਾ ਫੜ ਕੇ ਘਰ ਆ ਗਏ। ਟਾਪਾਂ ਚੜ ਗਿਆ। ਮਿੱਠਾ ਪਾਣੀ ਨਾਲ ਚੜ ਕੇ ਕੱਦਾ ਫੜ ਕੇ ਘਰ ਆਉਂਦੇ। ਤਾਏ ਤੋਂ ਖਿਜਿਆ ਉਹਨੂੰ ਕੱਚ ਪੀਸ ਕੇ ਦੇ ਦਿੰਦਾ, ਕਹਿੰਦਾ ਕੋਜਾ ਮਿਸ਼ਰੀ ਖਾਓ ਕਰਾ ਸਾ ਕੋਈ ਚਿੱਟੀ ਆਹੋ ਉਹਦਾ ਗਲਾ ਪਾੜ ਗਿਆ, ਤੂੰ ਖੂਨ ਨਾਲ ਹੀ ਖੂਨ ਹੋਇਆ। ਇੱਕ ਚ ਕਬੂਤਰ ਫੜ ਕਹਿੰਦਾ ਵੇਖੀ ਚੰਗਿਆੜੇ ਨਿਕਲਦਾ। ਉੱਤੇ ਕਾਂ ਫੜ ਕੇ। ਇੱਕਾ ਚ ਕਾਂ ਇੱਕਾ ਚ ਕਬੂਤਰ ਫੜ ਕੇ ਕਹਿੰਦਾ ਵੇਖੀ ਕਾਲਾ ਚਿੱਟਾ ਨਾ ਕਹਿੰਦਾ ਵੇਖੀ ਅੱਛਾ ਅੱਛਾ। ਚੰਗਿਆੜੇ ਨਿਕਲਦੇ। ਬੁੜੇ ਦੇ ਡਰੇਪ ਵਾਲੀਆਂ ਬੋਤਲਾਂ ਜਾ ਕੇ ਆ ਡੋਲੇ ਵਾਲੇ ਸੈੱਟ ਲਾਉਂਦੇ ਆ। ਕੀ ਡਰੇਪ ਵਾਲੀ ਬੋਤਲਾਂ ਯਾਰ, ਉਹਨੂੰ ਡਰੇਪ ਲਵਾ, ਉਹਨੂੰ ਪਾਣੀ ਦੀ ਕਮੀ ਹੋਈ। ਇਹਦਾ ਸੋਹਰਾ ਸੁੱਤਾ ਤੇ ਉਹਦੇ ਢਿੱਡ ਤੇ ਉਹ ਭਾਈ ਢੱਕਣ ਫਸਾ ਕੇ ਦੈਦਾ ਖੇਡਣ ਦਿਆ।
ਯਾਰ ਇਹ ਕੀ ਬਕਵਾਸ ਹੈ ਯਾਰ। ਉਹਦੇ ਨਕੀਰਾ ਪਈਆਂ ਅੱਛਾ ਉਹ ਨਾ ਬੋਤਲ ਦੇ ਢੱਕਣ ਲਾ ਕੇ ਐਂਦਾ ਨਹੀਂ ਕਰਦਾ, ਉਹਦੇ ਢਿੱਡ ਦੇ ਨਾਲ ਘਸਾਉਂਦੇ ਆ। ਸੋਹਰਾ ਬਿਮਾਰ ਆ, ਉਹ ਬੈੱਡ ਤੇ ਉਹਦੇ ਬੜੇ ਵਿਆਹ ਦਾ ਨੀਮਾ ਕਹਿੰਦੇ ਚਾਦਰ ਚ ਕਹਿੰਦਾ ਝਾ ਇਹਦਾ ਵੀ ਸਾਰਾ ਬਿਮਾਰ ਤੇ ਉਹਦੇ ਪਿੱਤ ਨਿਕਲੀ ਪਿੰਡੇ ਤੋਂ ਮੁੱਦਾ ਪਿਆ ਤੇ ਦਾਣੇ ਪਿੱਤ ਨਾਲ ਇੰਜ ਨਾਲ ਨਿਕਲਦੇ। ਯਾਰ ਇਹਦਾ ਸਹੁਰਾ ਆਪਣੀ ਉਹ ਨੱਕ ਚੋਂ ਨਥਲੀ ਕੱਢ ਕੇ ਨਾਈ ਨੂੰ ਕਹਿੰਦੇ ਆ ਖੱਤ ਕਰ। ਉਹ ਅੰਗਰੇਜ਼ ਨਹੀਂ ਬੰਦੇ। ਨਹੀਂ ਨਹੀਂ, ਪਿੱਤ ਦੇ ਉੱਤੇ ਸਹੁਰੇ ਦੀ ਢਿੱਡ ਤੇ ਨਾ ਪਿੱਤ ਨਿਕਲੀ ਤੇ ਉਹਦੇ ਤੇ ਦੋ ਜਣੇ ਗੇਮ ਖੇਡਣ ਦੇ, ਉਹ ਜਿਹੜੀ ਨਹੀਂ ਦੀ ਗੋਟੀਆਂ ਮਾਰ ਨਹੀਂ ਦਾਇਰੇ ਪਾਉਣੇ, ਜਿਹਦਾ ਦਾਇਰਾ ਬਣ ਜਾਂਦਾ ਵਿੱਚ ਕਾਟਾ ਮਾਰ ਦਿੰਦਾ। ਪਿੱਟ ਤੋਂ ਪਿੱਤ ਤੋਂ ਪਿੱਤ ਲੈਣਾ ਕੀ ਕਹਿੰਦੇ ਉਹ ਡੱਬੇ ਵਾਲੀਆਂ ਡੱਬੇ ਵਾਲੀਆਂ। ਇੱਕ ਜਾਣੇ ਦਾ ਗੁੱਡ ਹੁੰਦਾ, ਇੱਕ ਦਾ ਘਾਟਾ। ਆਹ ਵਾਹ ਟਿਮਕਣੇ ਵਾਲੀਆਂ ਆਹ ਟਿਮਕਣੇ ਵਾਲੀਆਂ। ਸਹੁਰੇ ਦੇ ਫੋੜੇ ਨਿਕਲੇ, ਉਹਨੂੰ ਕਹਿੰਦਾ ਇੱਥੇ ਚੂਰੀ ਕੁੱਟੀ, ਇੱਥੇ ਬਿੱਲੀ ਬੈਠੀ। ਉਹ ਕਹਿੰਦਾ ਬਿੱਟੇ ਮੂੰਹ ਮੇਰੇ ਫੋੜੇ ਹੀ। ਉਹਦੇ ਨੱਕ 'ਚ 2 ਮਟਰ ਰੱਖ ਕੇ ਪਰ ਉਹ ਰਪਟਾ ਸੁੱਟਣ ਦੇ। ਉਹ ਨਹੀਂ ਗੇਮ ਖੇਡਦੇ, ਲੱਕ ਚ ਕੀ ਰੱਖ ਕੇ ਰਪਟਾ ਉਹ ਮਟਰ ਰੱਖ ਕੇ ਨਾ ਤੇ ਰਪਟਾ ਸੁੱਟ ਕੇ ਤੂੰ ਉਹ ਗੇਮ ਖੇਡਦੇ। ਯਾਰ ਕਿੱਦਾਂ ਦਾ ਘਰ ਹੋ ਗਿਆ ਜੀ, ਤੇ ਇਦਾਂ ਦਾ ਸਹੁਰਾ ਤੇ ਇਦਾਂ ਦਾ ਜਵਾਈ ਹੋਏਗਾ। ਸਹੁਰਾ ਫਰਸ਼ ਤੇ ਲੰਮਾ ਪਿਆ ਤੇ ਕ੍ਰਿਕਟ ਖੇਲਦੇ, ਕਹਿੰਦਾ ਉੱਡਦਾ ਸਹੁਰਾ ਪਾਰ ਛਿੱਕਾ। ਸਹੁਰੇ ਨੂੰ ਰੇੜਦਾ ਵੱਜੇ ਚੌਕਾ ਹੀ। ਯਾਰ ਆਪਣੇ ਖਾਨੂ ਨੂੰ ਲੱਤਾਂ ਦੇ ਬਾਹ ਕਹਿੰਦੇ ਹੂੰ ਤੇ ਉਹਦੇ ਦਾ ਬਟੂਆ ਚੁੱਕ ਕੇ ਉਹਨੂੰ ਕਹਿੰਦਾ ਉਹ ਬਿੱਲੀ ਲੱਗ ਗਈ। ਲੈ ਬੁੜੇ ਦਾ ਬਟਵਾ ਚੁੱਕ ਕੇ ਕਹਿੰਦਾ ਪਿੱਲੀ ਲੈ ਗਈ। ਇੱਕ ਡਾਕੂ ਨੂੰ ਕਹਿੰਦੇ ਆ ਸੇਮ ਤਬੀਅਤ ਹੀ ਸੇਮ ਤਬੀਅਤ ਤੇਰੀ ਮੇਰੀ। ਬੜੇ ਨੇ ਵੇਖ ਕੇ ਕਹਿੰਦੇ ਜੁੱਤੀ ਪਾਉਣ ਤੱਕ ਤਾਂ ਠੀਕ ਨਹੀਂ, ਪਾਵਰ ਬੈਂਕ ਕਿਉਂ ਲੈ ਗਿਆ ਮੇਰਾ? ਪਾਵਰ ਬੈਂਕ ਜਾ ਲੈ ਜਾਣ ਤੇ ਤੇਰਾ ਪਾਪਾ ਵਾ, ਕੋਈ ਆਦਾ ਮਤਲਬ ਉਹ ਜੁੱਤੀ ਪਾਉਣ ਤੱਕ ਤੇ ਠੀਕ ਸੀ, ਪਾਵਰ ਬੈਂਕ ਕਿਉਂ ਲੈ ਗਏ? 90 ਸਾਲਾ ਬਾਬੇ ਨੂੰ ਕਹਿਣੇ ਜੀ ਗੁੱਸਾ ਨਾ ਕਰੋ, ਤੁਹਾਨੂੰ ਗੁੜਤੀ ਦੇ ਲਾ। ਦਾ ਭਰਾ ਇੱਕ ਬੋਣਾ ਵਾ ਕੈਂਡੀ ਦਾ ਛਿਲਕਾ ਤੇ ਰੱਖ ਕੇ ਉਹਨੂੰ ਜਾਦੂ ਬਣਾਇਆ ਹੈ। ਕੋਈ ਮਿਲ ਗਿਆ ਲਾ ਦੂ ਉਹ ਬੋਰੇ ਚੋਂ ਬੜਾ ਮਾੜਾ ਨਿਕਲਿਆ। ਸਾਲਾ ਕਿੱਡੀ ਸਪੀਡ ਨਾਲ ਗੱਲ ਕਰਦਾ, ਗੱਲ ਸਮਝਣ ਤੇ ਦਿਆ ਕਰ ਸਾਨੂੰ। ਸਹੁਰੇ ਨੂੰ ਬਾਜ ਦੰਦਾ ਘਰ ਰਾਮ ਕਾਕਾ ਬੂ। ਟਾਈਟੈਂਕ ਦੇ ਅੰਡੇ ਵੇਖਣ ਦਿਆ ਤੇ ਘਰੇ ਜਖਣੀ ਲੱਗ ਗਈ। ਉਹ ਤੇ ਠੰਡ ਦੇ ਨਾ ਮਰਨ ਦੇ ਅੱਛਾ ਜਖਣੀ ਲਾ ਕੇ ਬੈਠਾ ਕਹਿੰਦਾ ਡਾਲਰ ਆਲੇ ਡਾਲਰ ਆਏ। ਅੱਛਾ ਉਹਨਾਂ ਵਾਸਤੇ ਡਾਲਰ ਆ ਕੇ ਕਿਦਾਂ ਡਾਲਰ ਆ ਇਹ ਕਿਹੜੇ ਟੀਵੀ ਜਾਂ ਯਾਰ ਤੂੰ ਕਾਰੋਬਾਰੀ ਜਿਹਨਾਂ ਨਾਲ ਬਣਾਓ ਵਿਚਾਰੇ ਨਹੀਂ ਤੂੰ ਆਪਣੇ ਹਿਸਾਬ ਨਾਲ ਗੱਲ ਉਹ ਕਰਨਾ ਜਿਹੜੀ ਬਣਦੀ ਹੋਣਾ ਇਹਨਾਂ ਟਾਈਟਨ ਮੈਂ ਐਡਾ ਬੇਵਕੂਫ ਟਾਈਟੈਨਿਕ ਫਿਲਮ ਤੇਰੀ ਬੇਵਕੂਫੀ ਦਾ ਸਾਬਤ ਕਰਨੇ ਹੁੰਦਾ। ਹਾਂ ਬਸ ਕਰ ਬਾਤ ਕਰਦੇ ਕੀ ਉਹ ਤੂੰ ਵੀ ਸ਼ੁਰੂ ਕਰ ਲੈ ਚੱਲ ਬੈ ਘਰ ਭੁੱਖ ਨੇ ਚੱਦੀ ਤੇ ਲਾਲ ਬਾਦਸ਼ਾਹ ਲਾ ਕੇ ਫਿਲਮ ਵੇਖਦੇ। ਲਾਲ ਅੱਛਾ ਪੀਤਾ ਚੱਲਦੀ ਅੱਛਾ ਘਰ ਭੁੱਖ ਨੱਚਣ ਦੇ ਹੀ। ਬੜੇ ਤੇ ਬੋਲੋ ਖੁਸ਼ ਹੋ ਕੇ ਤੇ ਭੀਗੇ ਹੋਣ ਗਾਣਾ ਲਾਇਆ ਉਹਨੇ ਬੋਲੋ ਪੱਕੇ ਤੋਂ ਪਾਟੇ ਹੋਏ ਤਾਂ ਯਾਰ ਯਾਰ ਕੀ ਬਕਵਾਸ ਹੈ। ਦੋਜੀ ਦੇ ਪੈਸੇ ਦਿੱਤੇ ਉਹਨੇ ਕਹਾ ਦੂਧ ਦਾ ਕਰਦ ਫਿਲਮ ਦੇਖੋ ਪਹਿਲਾਂ ਦੇ ਕਰਜ਼ ਲਾਓ। ਉਹਨੇ ਕਿਹਾ ਦੂਧ ਕਾ ਕਰਜ਼ ਫਿਲਮ ਵੇਖੋ ਤੇ ਕੋਈ ਸ਼ਰਮ ਕਰੋ। ਯਾਰ ਓਏ ਮੇਰੇ ਉਹਦੇ ਦੇ ਨਾਲ ਬਹਿ ਕੇ ਦੁਸ਼ਮਣ ਫਿਲਮ ਦੇਖੀ। ਨਹੀਂ ਤੇਰੀ ਮੋਟਰਸਾਈਕਲ ਚੁੱਕੀ ਗਈ ਤੈਨੂੰ ਵਾਕਈ ਉਹਦੀ ਵਜ੍ਹਾ ਤੋਂ ਕੋਈ ਸਦਮਾ ਹੋਇਆ ਨਹੀਂ ਜਾਂ ਸਦਮਾ ਨਹੀਂ ਉਹ ਅੱਲਾਹ ਦੇ ਪਾਕ ਨੇ ਨਿਜ਼ਾਮ ਲਾਤਾ ਜਾਂ ਸਾਜ ਨੇ ਲੈਤੀ। ਲੈ ਦਿੱਤੀ ਹਾਂ, ਸਾਜ ਨੇ ਉਹੀ ਉਹ ਜਿਹੜੀ ਕੱਲ ਕਿਹਾ ਸੀ ਉਹ ਤੇ ਉਸ ਤੋਂ ਬਾਅਦ ਉਹ ਤੇ ਇੱਕ ਚਿਹਰਾ ਦੇ ਨਾ ਸਾਜ ਨੇ ਰਾਤੀ ਫੋਨ ਕੀਤਾ ਜੀ ਦਾ ਤਲਕ ਵਾਸਤਾ ਬਹੁਤ ਉਹ ਲੱਭ ਦੇਣਗੇ ਜੀ ਮੋਟਰਸਾਈਕਲ ਉਹ ਵੀ ਲੱਭ ਜੇਗੀ ਤੇਰੀ। ਫੋਨ ਕਰਨਾ ਇੱਕ ਫੋਨ। ਸਤਾਜੀ ਵੈਸੇ ਜਿਹੜੇ ਬੰਦੇ ਇਦਾਂ ਜਾਤੀ ਕਰਦੇ ਉਹਨਾਂ ਦਾ ਕੋਈ ਹਿਸਾਬ ਨਹੀਂ ਹੋਣਾ ਚਾਹੀਦਾ ਉਹ ਯਾਰ ਕਿੱਦਾਂ ਉਹ- ਜ਼ਿਆਦਤੀ ਕਰਦੇ ਜਿਹੜਾ ਉਹਨਾਂ ਨੂੰ ਗਾਲਾਂ ਕੱਢੀਆਂ ਵਾ ਸਾਜ ਨੇ ਕਸੁੰਨੇ ਕਰਾਏ ਆ। ਪੁਲਿਸ ਵਾਲਿਆਂ ਨੇ ਹਾਂਜੀ ਮਾਰਿਆ ਵੀ ਆ? ਹਾਂਜੀ ਸਾਜ ਨਹੀਂ ਸੱਚੀ? ਹਾਂਜੀ ਉਹ ਵਿੱਚ ਸਕ੍ਰਿਪਟ ਤਾਂ ਜੋ ਮੈਂ ਬਣਾ ਲਿਆ ਲੇਕਿਨ ਵਿੱਚ ਉਹਨੇ ਕਸੁੰਨੇ ਵੀ ਕਰਾਏ ਇੱਕ ਨੇ। ਤੇ ਉਹਦਾ ਹੁਣ ਕੀ ਸਬੂਤ ਆ? ਤੂੰ ਜਾਏਂਗਾ ਉਹ ਕਹਿਣਗੇ ਅਸੀਂ ਨਹੀਂ ਮਾਰਿਆ, ਕੀ ਪ੍ਰੂਫ ਹੈ? ਇਹ ਤਾਂ ਰੋੜਾ ਸਾਜ ਉਹ ਤੋਂ ਹੈ ਉਹ ਉਦਾਂ ਦੇ ਆ ਹੁਰਮਤ ਜੀ। ਯਾਰ ਜਿੱਦਾਂ ਵੀ ਸਟਾਰ ਜੀ ਹੁਣ ਰਿਪੋਰਟ ਲਿਖਾਉਣ ਦਿਆ ਮੈਂ ਤੁਹਾਨੂੰ ਉਹਨਾਂ ਦਾ ਰੇਂਜ ਦੱਸਾਂ ਪੁਲਿਸ ਵਾਲੇ ਦਾ। ਹੁਣ ਰਜਿਸਟ੍ਰੇਸ਼ਨ ਨੰਬਰ ਹੁੰਦਾ, ਰਜਿਸਟ੍ਰੇਸ਼ਨ ਨੰਬਰ ਲਿਖੋ ਜੀ, ਰਜਿਸਟ੍ਰੇਸ਼ਨ ਉਹ ਐਫ ਪੜੀ ਜਾਂਦੇ ਆ ਉਹ ਹਿਸਾਬ ਨਾਲ ਹਕੀਕਤ ਬਾਤ ਆ, ਝੂਠ ਨਹੀਂ ਬੋਲਿਆ ਭਾਜੀ। ਨਹੀਂ ਤਾਂ ਤੂੰ ਉਹਨੂੰ ਦੱਸਿਆ ਨਹੀਂ ਮੇਰਾ ਨਾਮ ਅਬਦੁਲ ਕਾਦਰ ਮੈਂ ਦੱਸਿਆ ਖੁਦਾ ਹੁਸੈਨ ਨਾਮ ਨਹੀਂ ਮੰਨੇ ਭਾਈ ਕਹਿੰਦੇ ਖੁਦਾ ਹਾਫਿਜ਼ ਜਾ ਤੱਕ ਨਹੀਂ ਨਹੀਂ ਖੂਨ ਲੱਭੇ ਪਾ। ਉਹਨੇ ਜੂਤ ਨਗਾਓ ਇਹਨੂੰ। ਉਹਨੇ ਕਿਹਾ ਇਹਨੂੰ ਪੈਜਾ ਲਗਾਓ। ਯਾਰ ਇਹ ਕੈਸੀ ਗੱਲ ਆ ਨਾ ਵੀ ਯਾਰ ਤੇਰੀ ਹਾਲਾਤ ਤੇਰੇ ਨਾਲ ਜਾਤੀ ਯਾਰ ਕਾਲੂ ਕਸਮ ਹੈ। ਵਿੱਚ ਵੜ ਕੇ ਗਟਰ ਸਾਫ਼ ਕਰਨ ਦੇ ਤੇ ਥੋੜੀ ਦੇਰ ਬਾਅਦ ਬਾਹਰ ਨਿਕਲ ਕੇ ਮੱਥੇ ਤੇ ਟਿਸ਼ੂ ਮਾਰ ਕੇ ਫਿਰ ਪਿੱਛੂ ਹੀ ਗੋਬਰੀ ਆ ਜਾ। ਅੱਛਾ ਨਜ਼ਾਕਤ ਵੀ ਆ ਪੂਰੀ। ਬਹੁਤ ਗਰਮੀ ਕਿਉਂ? ਵੱਡਾ ਡੱਬਾ ਜੂਸ ਦਾ ਉਹਦੇ ਢੱਕਣ ਤੇ ਰੱਖਿਆ 5 ਮਿੰਟ ਬਾਅਦ ਨਿਕਲ ਕੇ ਘੁੱਟ ਲਾ ਕੇ ਫੇਰ
ਤੇ ਕੰਮ ਗਟਰ ਦੇ ਅੰਦਰ ਵੜ ਕੇ ਕਰਨ ਦੇ ਆ ਦੱਸ ਯਾਰ ਮੈਂ ਤੇ ਕੋਈ ਇਦਾਂ ਦੀ ਹਰਕਤ ਕੀਤੀ ਨਹੀਂ ਆਵੇਂ ਪੱਤੇ ਬਾਹਰ ਮਸ਼ੂਕ ਨਾਲ ਕਾਲਮ ਲਾ ਕੇ ਨਾ ਨੁੱਕਰ ਤੇ ਮੋਬਾਈਲ ਵੀ ਰੱਖਿਆ ਗੱਲ ਕਰ ਰਹੇ ਆਓ ਅਤੇ ਬਾਹਰ ਆ ਕਹਿੰਦਾ हाँ हाँ वो मैं कर दूंगा कोई बात नहीं एक मिनट में आया अभी ले वीडियो कॉल क्यों कर रही हो मैं काम पे हूँ ਇੰਨਾ ਜਾਮਰ ਚੀਰੀਅਲ ਪੀ ਲਿਆ ਬਾਅਦ ਚੋਂ ਲਾਲ ਥੁੱਕ ਸੁੱਟਣ ਦੇ जामे सीरियल ओ भाई जी की पी लिया डैड तो जाओ जामे सीरियल ਜਾਮੇ ਸੀਰੀਅਲ ਕਿਲਰ अच्छा जामे सीरियल खुशहाल ਜਿਵੇਂ ਡਰਾਮਾ ਸ਼ੀਰੀ ਨਹੀਂ हाँ जामे सीरियल खुशहाल वाह जी वाह ਯਾਰ ਜਾਨੀ ਕੀ ਚਾਹ ਸ਼ੋਅ ਕੀਤਾ ਉਹਦੇ ਚ ਇੱਕ ਪੀਲੀ ਜੀ ਸ਼ਰਟ ਵਾਲਾ ਮੁੰਡਾ ਸੀ ਉਹ ਕੌਣ ਸੀ ਉਹ ਸਾਡਾ ਮਹੱਲੇ ਦਾ ਦੋਸਤ ਹੀ ਹੈ बेंदा है ना ਯਾਰ ਉਹਦਾ ਸਟਾਈਲ ਬੜਾ ਅੱਛਾ ਬੜਾ ਨਾਈਸ ਸੀ ਹੈਨਾ ਕਹਿੰਦਾ ਕਿਸ਼ਤਾਂ ਤੇ ਮੋਟਰਸਾਈਕਲ ਲਈ ਵੀਲ ਮਾਰ ਕੇ ਆ ਰਿਹਾ ਐਂ ਕਰਕੇ ਵੀਲ ਬੂਹ ਮਰ ਰੱਖਿਆ ਤੇ ਕਿਸ਼ਤਾਂ ਨੇ ਬੁੜੇ ਦਾ ਵੀਰੇ ਵਾਂਗ ਫੜਿਆ ਫਿਰ ਉਹਨੇ ਇੱਕ ਹੋਰ ਬੜੀ ਅੱਛੀ ਗੱਲ ਕੀਤੀ ਬੰਬ ਰੱਖਣ ਗਿਆ ਬੰਬ ਰੱਖਣ ਲੰਗਰ ਵਾਲੀ ਲੈ ਆਹੋ ਕਹਿੰਦਾ ਦਰਬਾਰ ਤੇ ਬੰਬ ਰੱਖਣ ਗਿਆ ਤੇ ਬੰਬ ਰੱਖ ਕੇ ਨਾਲ ਹੀ ਲੰਗਰ ਲੈ ਚਲੋ ਯਾਰ ਇਹ ਕਿਹੜੀ ਗੱਲ ਹੈ ਯਾਨੀ ਕੀ ਉਹਦੇ ਅੰਦਰ ਵੀ ਭੁੱਖਾ ਦਰਬਾਰ ਰੱਖ ਕੇ ਤੇ ਉਥੋਂ ਤੁਰਿਆ ਹੀ ਨਹੀਂ ਗਿਆ ਲੰਗਰ ਦੇਖ ਕੇ ਤੇ ਲੰਗਰ ਵਾਲੀ ਲਾਈਨ 'ਚ ਵੀ ਲੱਗ ਗਿਆ ਨਾਲ ਵਾਹ ਵਾਹ ਯਾਰ ਉਹ ਬੜਾ ਅੱਛਾ ਸੀ ਯਾਰ ਉਹਦਾ ਸਟਾਈਲ ਵੀ ਬੜਾ ਉਹ ਇੰਜ ਆਰਾਮ ਨਾਲ ਗੱਲ ਕਰ ਦਿੰਦਾ ਅੱਜ ਬਾਸ ਟਾਈਪ ਦੀ ਹੋ ਗਈ ਆਹ ਨਹੀਂ ਬਾਸ ਆ ਖੁਫੀਆ ਏਜੰਸੀ ਨਹੀਂ ਹੁੰਦੀ ਜਿਹੜੇ ਮਿਸ਼ਨਾਂ ਤੇ ਜਾਂਦੇ ਉਹ ਚ ਲੱਗ ਗਿਆ ਅੱਛਾ ਤੇ ਹਰ ਬੰਦੇ ਨੂੰ ਦੱਸ ਰਿਹਾ ਤੇਰਾ ਵੀਰਾ ਲੱਗ ਗਿਆ ਖੁਫੀਆ ਏਜੰਸੀ ਬੰਬ ਰੱਖਿਆ ਤੂੰ ਕਿਹੜੀ ਖੁਫੀਆ ਤੇ ਜਿਹੜਾ ਵੀ ਮਹੱਲੇ 'ਚ ਆ ਰਿਹਾ ਉਹ ਹੀ ਪੁੱਛ ਰਿਹਾ ਯਾਰ ਇਹ ਤੇ ਉਹ ਫਰੀਦ ਰਹਿੰਦਾ ਖੁਫੀਆ ਏਜੰਸੀ ਵਾਲਾ ਉਹ ਯਾਰ ਤੇ ਸਾਰੇ ਕਹਿ ਰਹੇ ਆਓ ਭਾਜੀ ਉਹ ਨੁੱਕਰ ਵਾਲਾ ਘਰ ਆ ਉਹ ਫਿਰ ਜੇ ਕਿਹੜੀ ਖੁਫੀਆ ਏਜੰਸੀ ਕਰ ਰਿਹਾ ਬੰਬ ਰੱਖਣ ਗਿਆ ਵਾ ਉਹ ਮਸ਼ੀਨ ਵਾਲੇ ਆਏ ਉਹਨੂੰ ਕਹਿੰਦਾ ਇੱਧਰ ਆਓ ਮੈਂ ਤੁਹਾਨੂੰ 10 ਮਿੰਟ ਦੇ ਉਹਨੂੰ ਲੱਭਣ ਦੇ ਰਾਜੋ ਸਿੰਘ ਵਾਲਾ ਨਹੀਂ ਹੁੰਦਾ ਟੁੱਟੀ ਵਾਲਾ ਇੰਜ ਪੈਰ ਹਾਂ ਕੁੜੀ ਦੇ ਲਾ ਕਹਿੰਦਾ ਸਾਡੇ ਘਰ ਬੰਗਲਾ ਵਾ ਸ਼ੁਤਰਮੁਰਗ ਬੰਗਲਾ ਬੰਗਲਾ ਉਹ ਅੱਛਾ ਵੀ ਬੰਗਲਾ ਸਾਡੇ ਘਰ ਬੰਗਲਾ ਵਾ ਫਰਕ ਹੋ ਗਿਆ ਵੈਸੇ ਬਗਲੇ ਦੀ ਚੁੰਝ ਨਾਲ ਚਾਈਨੀਜ਼ ਵਾਲੇ ਚੌਲ ਖਾਂਦੇ ਆ ਉਹ ਇੱਕ ਹੋਰ ਇਦਾਂ ਦਾ ਉਹ ਪੂਰਾ ਐਡਾ ਵੱਡਾ ਜਾਨਵਰ ਹੀ ਫੜ ਕੇ ਸਿੱਟ ਲੈਂਦਾ ਅੰਦਰ ਚੁੰਝਣਾ ਉਹ ਏਡੀ ਵੱਡੀ ਚੁੰਝ ਹਾਂਜੀ ਦੀ ਹਾਂਜੀ 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 ਉਹ ਸਾਜੀ ਉਹ ਜਿਹੜਾ ਹਾਂ ਉਹੀ ਉਹ ਜਿਹਨੇ ਉੜਦਾ ਕਬੂਤਰ ਹੀ ਫੜ ਲੈਂਦਾ ਹਾਂਜੀ ਉਹ ਪਰਾਂ ਸਮੇਤ ਹੀ ਭਾਈ ਵੀ ਖਾ ਜਾਂਦੇ ਆ ਐਡੀ ਲੰਮੀ ਚੁੰਝ ਹੁੰਦੀ ਆ ਆਹੋ ਆਹੋ ਤੇ ਜਾ ਸਾਜੀ ਜਿਹੜਾ ਡਰੈਗਨ ਉਹ ਅੱਗ ਨਹੀਂ ਕੱਢਦਾ ਉਹਦੇ ਅੱਗੇ ਚਾਲੀ ਪਤੀਲੀ ਕੜੀ ਲੱਗ ਕੇ ਤੁੰਦੇ ਆ ਤੇ ਡੱਬੇ ਨੂੰ ਪਲਾਸ ਸਾਲਾਂ ਵਾਲੇ ਨੂੰ ਪਾ ਕੇ ਗਰਮ ਕਰਨ ਜਾਂਦੇ ਇਹ ਡੱਬੇ ਨੂੰ ਪਲਾਸ ਤੋੜਨ ਵਾਲੀ ਗੱਲ ਇਹ ਬੜੀ ਕਿਉਂਕਿ ਮੈਂ ਵੇਖਿਆ ਅਕਸਰ ਲੋਕ ਪਲਾਸ ਪਾ ਕੇ ਨਾ ਤੇ ਜਿਹੜੇ ਕੰਮ ਕਰਦੇ ਡੱਬੇ ਨੂੰ ਪਲਾਸ ਫੈਕਟਰੀ ਏਰੀਆ 'ਚ ਓਏ ਯਾਰ ਆਹੋ ਇਹ ਮੇਰੀ ਸੀਰੀਅਲ ਹੈ ਆਹੋ ਪਲਾਸ ਉਹਦੇ ਨਾਲ ਫੜ ਕੇ ਸਾਲਣ ਗਰਮ ਕਰਦੇ ਨਾ ਪੀਰ ਬੈਠੇ ਮਰੀਦਾਂ ਜਿਹਨੇ ਕਹਿੰਦਾ ਬੂਟੀ ਕਿਵੇਂ ਪੀਣ ਜਾਣੀ ਆ ਉਹਨਾਂ ਦਾ ਇਮੇਜ ਘਟਾਈ ਜਾ ਰਿਹਾ ਨਹੀਂ ਪੀਰਾਂ ਦੇ ਨਾਲ ਬੇਟਾ ਪੀਰਾਂ ਨੂੰ ਕਹਿ ਰਿਹਾ ਬੂਟੀ ਤੰਦੂਰ ਬਣਾ ਲਿਆ ਪਹਿਲੇ ਦਿਨ ਹੀ ਛੱਡ ਗਿਆ ਅੰਦਰ ਬਹਿ ਕੇ ਰੋਟੀਆਂ ਲਾਉਂਦੇ ਆ ਉਹਦੇ ਅੱਛਾ ਅੰਦਰ ਬਹਿ ਕੇ ਤੇ ਇੰਜ ਲਾਉਂਦੇ ਪਿੱਟੇ ਉੱਤੇ ਦਾ ਥੱਲੇ ਉਹਨੇ ਅੱਗ ਬਾਲਦੀ ਓਏ ਯਾਰ ਇਹ ਕਿੱਥੇ ਗੱਲ ਹੈ ਨਹੀਂ ਇਹਦਾ ਸਾਜੀ ਜਿਹੜਾ ਇਹਦੇ ਨਾਲ ਸਹੀ ਹੋਇਆ ਇਹ ਬਦਤਮੀਜ਼ ਹੈਗਾ ਵਾ ਉਹ ਨਹੀਂ ਬਦਤਮੀਜ਼ੀ ਕੀ ਹੋ ਗਿਆ ਉਹ ਯਾਰ ਬਦਤਮੀਜ਼ੀ ਕੀਤੀ ਤੂੰ ਉਹਨਾਂ ਨਾਲ ਵੀ ਤੇ ਤੇਨਾਂ ਦਾ ਹੋਇਆ ਯਾਰ ਗੋਲਫ ਨਹੀਂ ਖੇਲਦੇ ਅਮੀਰ ਲੋਕ ਐਨੀ ਮਾੜਾ ਜਿਹਾ ਦੇਖ ਕੇ ਮੋਰੀ ਚ ਬੰਦੇ ਆ ਨਾ ਸਾਜੀ ਉਹ ਅਮੀਰ ਵਾਲਾ ਖੇਲ ਉਹ ਖੇਲਣ ਲੱਗ ਪਿਆ ਤੇ ਆਪਣੀਆਂ ਸੋਟੀਆਂ ਰੱਖੇ ਚ ਲੱਦ ਕੇ ਲੈ ਗਿਆ ਉਹ ਬਹੁਤ ਮਹਿੰਗੀਆਂ ਹੁੰਦੀਆਂ ਉਹ ਮਹਿੰਗਾ ਛੋਟੀਆਂ ਜੀਆਂ ਹਾਂਜੀ ਸਾਜੀ ਉਹ ਜਿਹੜਾ ਦੁਨੀਆ ਦਾ ਸਭ ਤੋਂ ਮਹਿੰਗਾ ਖੇਲ ਆ ਗੋਲਫ ਉਹ ਜਿਹੜਾ ਤੁਹਾਨੂੰ ਲੱਗਦਾ ਇੰਜ ਖਲੋਤੇ ਆ ਤੇ ਆਰਾਮ ਨਾਲ ਇੰਜ ਕਰਕੇ ਉਹਦਾ ਕਰਦੇ ਸਾਜੀ ਫਾਇਦਾ ਹੀ ਕੋਈ ਨਹੀਂ ਉਹ ਟਿੱਬੇ ਜੇ ਬਣੇ ਵਿੱਚ ਨਹੀਂ ਉਹਦਾ ਬੜਾ ਸਾਜੀ ਉਹ ਫਾਇਦਾ ਜਿਹੜੇ ਉਹ ਗੱਡੀ ਜੀ ਚ ਬਹਿ ਕੇ ਜਾਂਦੇ ਨੇ ਨਾ ਵਿੱਚੋਂ ਕੋਲ ਹਾਂ ਉਹਦੇ ਅੰਦਰ ਵੀ ਗੱਡੀਆਂ ਹੁੰਦੀਆਂ ਹਾਂਜੀ ਤੇ ਲੋਡਰ ਲੈ ਕੇ ਬੜਿਆ ਉਹਦੇ ਚ ਰੱਖਿਆ ਵਾ ਉਹਨਾਂ ਦਾ ਘਾਹ ਪੀੜਾ ਕੇ ਰੱਖੀ ਉਹ ਗੱਡੀ ਨਹੀਂ ਹੁੰਦੀ ਉਹਨੂੰ ਕਹਿੰਦਾ ਟਿਕਟ ਡਰਾਈਵ ਤੇ ਲਾ ਲਾ ਨਿਆਣੇ ਛੱਡਣ ਜਾਂਦੇ ਆ ਉਹ ਹੁਣ ਗੇਂਦ ਪੈਣ ਨਹੀਂ ਡਈ ਤੇ ਉਹਨਾਂ ਨੂੰ ਕਹਿੰਦਾ ਥੋੜਾ ਟੋਇਆ ਗੁੱਲਾ ਕਰੋ ਟੋਇਆ ਕੀਤਾ ਆਪਣੀ ਲੈਦਾ ਬਣਾਈ ਉਹਨਾਂ ਦੀ ਮੈਂਬਰਸ਼ਿਪ ਲੈ ਕੇ ਆਪਣੀ ਇੱਕ ਨੁੱਕਰ ਤੇ ਲੈਦਾ ਵੱਡਾ ਗਟਰ ਨਾਲੋਂ ਵੀ ਵੱਡਾ ਟੋਇਆ ਖੁੱਲ ਕੇ ਤੇ ਵੱਡੇ ਫੁੱਟਬਾਲ ਨੂੰ ਇੰਜ ਕਰਨ ਦੇ ਆ ਉੱਥੇ ਗੋਲਫ ਖੇਡਣ ਜਾਣਾ ਤੇ ਸਾਰੀ ਫੈਮਿਲੀ ਬਿਰਿਆਨੀ ਪਕਾ ਕੇ ਉੱਥੇ ਵਿਚਕਾਰ ਰੱਖ ਕੇ ਖਾਣ ਕਹਿੰਦੇ ਪਿਕਨਿਕ ਮਨਾਉਣਾ ਚਟਾਈ ਵਿਛਾਈ ਬੜੀ ਤੋੜੀ ਓ ਯਾਰ ਮੈਂ ਇੱਕ ਕਲਿੱਪ ਦੇਖੀ ਯਾਰ ਵਾਹ ਕੀ ਬਾਤ ਆ ਗੋਰਿਆਂ ਦੀ ਅੰਗਰੇਜ਼ਾਂ ਦੀ ਵੀ ਨਹੀਂ ਕਾਲੇ ਵੀ ਠੀਕ ਆ ਨਹੀਂ ਸਾਜੋ ਗੋਲਫ ਖੇਡਦੇ ਕਰੈਕਟਰ ਉਹਨਾਂ ਨੇ ਕਲਿੱਪ ਆ ਕਿਸੇ ਫਿਲਮ ਦਾ ਪਤਾ ਨਹੀਂ ਸ਼ਾਟ ਆ ਕੋਈ ਇੰਜ ਕਰਕੇ ਮਾਰਦਾ ਜ਼ੋਰ ਦੀ ਤੇ ਇੱਕ ਕਬੂਤਰ ਦੇ ਵੱਜਦੀ ਤੇ ਕਬੂਤਰ ਮਰ ਜਾਂਦਾ
ਤੇ ਉਹ ਬੜਾ ਦੁਖੀ ਹੁੰਦਾ, ਕਹਿੰਦਾ ਯਾਰ ਆਹ ਮੇਰੇ ਕੋਲੋਂ ਕੀ ਹੋ ਗਿਆ। ਤੇ ਉਸ ਤੋਂ ਬਾਅਦ ਦੂਜੀ ਗੇਂਦ ਰੱਖਦਾ ਤੇ ਜ਼ੋਰ ਦੀ ਮਾਰਦਾ, ਦਰਖਤ ਦੇ ਘੌਂਸਲੇ ਦਵਾਈਦੀ, ਉਹਦੇ ਨਿੱਕੇ ਨਿੱਕੇ ਬੱਚੇ ਠੱਪ ਥੱਲੇ ਡਿੱਗ ਪੈਂਦੇ, ਰੋਣ ਲੱਗ ਪੈਂਦਾ, ਕਹਿੰਦਾ ਮੇਰੇ ਕੋਲ ਕੀ ਹੋ ਰਿਹਾ। ਤੀਜੀ ਗੇਂਦ ਮਾਰਦਾ, ਫੇਰ ਕਿਸੇ ਨੂੰ ਵੱਜਦੀ, ਬੰਦਾ ਮਰ ਜਾ, ਤੇ ਖਿੱਚ ਕੇ ਨਾ ਗੁੱਸੇ ਦੇ ਵਿੱਚ, ਆ ਜਿਹੜੀ ਨਹੀਂ ਹੁੰਦੀ, ਇਹਨੂੰ ਘੁਮਾ ਕੇ ਸਿੱਟਦਾ ਇੱਧਰੋਂ, ਜਿਹੜਾ ਨਹਿਰ ਜੀ ਬੜੀ ਹੁੰਦੀ ਉਹਨਾਂ ਦੇ ਅੰਦਰ, ਨਹਿਰ 'ਚ ਜਿੱਦਾਂ ਤੇ ਥੱਲੇ ਉਹਦਾ ਪੁੱਠਾ ਮਰਿਆ ਕਛੂਆ ਜਿੱਤਾ ਆ ਜਾਂਦਾ, ਉਹ ਵੀ ਮਰ ਜਾਂਦਾ। ਉਹ ਯਾਰ ਮੈਂ ਇੰਨਾ ਉਹਦਾ ਲਿਆ ਬੜਾ, ਯਾਨੀ ਕਿ ਉਸ ਟਾਈਮ ਦਾ ਕਲੈਣਾ ਹਰ ਸ਼ਾਟ ਤੇ ਕੋਈ ਨਾ ਕੋਈ ਉਹਨੇ ਜਾਨ ਲਈ ਹੈ। ਸਾਜੀ ਗੋਲਫ ਖੇਡਣ ਜਾਣਾ ਤੇ ਜਿਵੇਂ ਕਹੀਦਾ ਨਹੀਂ ਆ ਡੇਰੇ ਚੱਲੀ, ਉਹਨੂੰ ਕਹਿਣ ਡਿਆ ਆ ਗੋਲਫੇ ਚੱਲੀਏ। ਨਹੀਂ ਅੱਛਾ, ਉਹ ਮਹਿੰਗੀ ਕਿਉਂ ਹੁੰਦੀ ਦੱਸੋ, ਹਿਸਾਬ ਲਾ ਕਿਉਂ ਮਹਿੰਗੀ? ਉਹਦੀਆਂ ਸਟਿੱਕਾਂ ਮਹਿੰਗੀਆਂ ਹੁੰਦੀਆਂ ਜਾਂ ਗੇਂਦ ਮਹਿੰਗੀ ਹੁੰਦੀ? ਗੇਂਦ ਉਸਤਾਦ ਜੀ ਉਹਦਾ ਪਲੇਗਰਾਉਂਡ ਮਹਿੰਗਾ ਉਹਦਾ ਪਲੇ ਗਰਾਊਂਡ ਬਹੁਤ ਮਹਿੰਗਾ ਹੁੰਦਾ, ਯਾਨੀ ਕਿ ਉਹਦੀ ਜਿਹੜੀ ਮੇਨਟੇਨੈਂਸ ਬਹੁਤ ਮਹਿੰਗੀ ਅੱਛਾ ਹੈ। ਅੱਛਾ, ਜਿੱਥੇ ਖੇਡਦੇ ਆ ਜਿੱਥੇ ਉਹ ਖੇਡਦੇ ਆ, ਉਹਦਾ ਘਾਹ ਬੜਾ ਸਪੈਸ਼ਲ ਹੁੰਦਾ, ਯਾਨੀ ਉਹ ਜਿਹੜਾ ਬਾਲ ਜਾਂਦਾ ਰੇੜਦਾ, ਹੁਣ ਇੱਕ ਉਹਦੀ ਬੈਲੈਂਸ ਹੁੰਦੀ ਜ਼ਮੀਨ, ਯਾਨੀ ਤੂੰ ਇੰਜ ਕਰਕੇ ਹਲਕਾ ਜਿਹਾ ਇੰਜ ਕੀਤਾ ਠਾਉਂ ਤੇ ਉਹ ਸਿੱਧੀ ਜਾ ਰਹੀ ਹੈ। ਹੁਣ ਜ਼ਮੀਨ ਉੱਧਰ ਹੋਵੇ ਤੇ ਉਹਦੇ ਇੰਜ ਨੂੰ ਡਿੱਗ ਪਵੇ। ਅਮੀਰਾਂ ਦੀ ਗੇਮ ਸਾਜੀ, ਵਾਹ, ਗੋਲਫ ਖੇਡਣ ਦੇ ਵਿੱਚ ਪੈਸੇ ਲੈਣ ਵਾਲਾ ਵੀ ਖਲੋਤਾ। ਅੱਛਾ ਵਾਹਨ ਗੇਮ ਆ ਜਿਹਦੇ ਚ ਜਿੱਤ ਜਾਵੇ ਨਾ ਜਿਹੜਾ, ਉਹ ਪਾਰਟੀ ਦਿੰਦਾ। ਹਾਂ ਕਹਿੰਦਾ ਗੋਲਫ ਖੇਡਦੇ ਆ, ਜਿਹੜੀ ਅਮੀਰਾਂ ਦੀ ਗੇਮ ਹੈ ਨਾ, ਤੇ ਗੋਲਫ ਖੇਡਦੇ ਆ ਤੇ ਪਿੱਛੇ ਜਿਹੜਾ ਜਿੱਦੇ ਪੈਸੇ ਦੇਣੇ ਉਹ ਵੀ ਖਲੋਤਾ ਆ ਕੇ, ਯਾਰ ਮੈਨੂੰ ਤੇ ਦੇ ਨਾ, ਇਹ ਕਿਹੜਾ ਅਮੀਰ ਆ ਤੂੰ। 2-3 ਸ਼ਾਟਾਂ ਮਾਰ ਕੇ ਨਾਲ ਦੇ ਅੰਗਰੇਜ਼ ਨੂੰ ਕਹਿ ਰਿਹਾ ਮੈਂ ਤੂੰ ਖੇਲ, ਮੈਂ ਸੀਟੀ ਮਾਰ ਕੇ ਲੈ ਸੀਟੀ ਮਾਰ ਕੇ, ਖੇਡ ਮੈਂ ਸੀਟੀ ਮਾਰ ਕੇ ਆਇਆ। ਉਹ ਕੋਈ ਤਾਂ ਹਾਕੀ ਜੀ ਹੁੰਦੀ ਨਾ ਉਸਤਾਦ ਜੀ, ਤੇ ਘਰੋਂ ਚਾਹ ਵਾਲਾ ਪਊਆ ਦੇ ਨਾਲ ਡੰਡਾ ਲਾ ਕੇ ਉਹਦੇ ਕਿਤੇ ਕੋਈ ਗੱਡੀ ਆਪਣੀ ਮੋਟਰਸਾਈਕਲ ਦੀ ਲੰਘਣ ਤੇ ਕੇਰੀ ਵਾਲੀ ਉੱਥੇ ਟਰਾਲੀ ਸਟਾਰ ਟੈਨਿਸ ਖੇਲਦਾ ਹੁੰਦਾ ਸੀ, ਪਹਿਲੇ ਦਿਨ ਹੀ ਫੌਤ ਹੋ ਗਿਆ। ਕਿਉਂ? ਕਰੰਟ ਵਾਲਾ ਚੀਕਾ ਲੈ ਗਿਆ, ਅੱਛਾ ਉਹ ਮੱਛਰਾਂ ਵਾਲਾ ਗੇਂਦ ਵੱਜੀ ਹੈ ਸ਼ਾਟ ਲਈ। ਮੱਛਰਾਂ ਵਾਲੀ ਜਿਹੜੀ ਉਹ ਜਲੇਬੀਆਂ ਨਹੀਂ ਹੁੰਦੀਆਂ, ਉਹ ਦੁੱਧ ਚ ਪਾ ਕੇ ਅੱਗੇ ਰੱਖਣੇ ਮੱਛਰਾਂ ਦੇ ਹੀ। ਅੱਛਾ ਯਾਰ ਪਾਗਲ। ਕੁੱਤਾ ਇਹਨੂੰ ਬੁਲਾ ਕੇ ਪੁੱਛਦੇ, ਕਹਿੰਦਾ ਯਾਰ ਮੇਰੇ ਦੁੱਧ ਚ ਕਿਉਂ ਸ਼ੁਹਾਰੇ ਪਾਉਂਦੇ ਹੋ ਤੁਸੀਂ? ਕੁੱਤਾ ਚੰਗਾ ਬਣਾ ਮੈਂ ਪਿਆ ਉਹਨੂੰ ਇੱਧਰ ਬਾਹਾਂ ਤੋਂ ਪੜ ਕੇ ਉਹਨੂੰ ਕਹਿ ਕਾਹਦੀ ਨਾਰਾਜ਼ਗੀ ਚੱਲ ਕੇ ਲੈ ਚੱਲ ਛੱਡ ਪਰਾਂ ਯਾਰ ਵੀ ਕਹਿੰਦਾ ਸਾਈਡ ਤੋਂ ਐਵੇਂ ਲੱਗ ਸਕਦਾ ਗੱਲ। ਆ ਬਕਾ ਤੱਕ ਤੱਕ ਪਕੜ ਕਹਿੰਦਾ ਜਿਹੜਾ ਸਿਗਟਾਂ ਵਾਲੀ ਡੱਬੀ ਤੇ ਨਹੀਂ ਪੈਰ ਜਿਹਾ ਬਣਿਆ, ਇਹ ਭਾਈ ਕੋਲੋਂ ਵੀ ਠੁੱਡ ਕਰਦੇ ਤੁਹਾਡੇ ਭਰਾ ਦੇ ਪਾਣੀ 'ਚ ਪਾ ਕੇ ਸਨੀ ਪਲਾਸ ਪੀਂਦੇ ਆ, ਕਹਿੰਦਾ ਅੰਦਰ ਜ਼ਖਮ ਹੋਏ। ਲੈ ਸਾਜੀ ਚੂਜਾ ਵੀ ਆਣਾ ਜੀ ਕਿਉਂ ਐਮਪੀ ਬਣ ਗਿਆ ਉਸਤਾਦ ਜੀ, ਤੇ 1 to 1 ਕਾ ਕੇ ਕੌਮੀ ਅਸੈਂਬਲੀ ਬੜਕਾ ਮਾਰ ਉਹਦਾ ਚਿੱਤਰ ਮਾਰੇ। ਓਏ ਓਏ ਐਮਪੀਏ ਬਣ ਗਿਆ ਤੇ ਉਹਨੂੰ ਅਸੈਂਬਲੀ ਦਾ ਹਾਲ ਮੁੱਕ ਗਿਆ ਸੈਸ਼ਨ, ਉਹਨੂੰ ਕਹਿੰਦਾ ਤੁਸੀਂ ਬੰਦ ਕਰ ਦਿਓ ਬਾਹਰੋਂ, ਮੈਂ ਇੱਥੇ ਹੀ ਸੋਣਾ। ਆ ਹੁਣ ਉੱਥੇ ਹੀ ਰਹਿ ਰਿਹਾ। ਮੈਨੂੰ ਕਹਿੰਦਾ ਤੁਸੀਂ ਬਾਹਰ ਜਾਓ, ਮੈਂ ਤੇਰਾ ਕਾਲ ਕਰਨੀ ਇੱਕ। 7 ਭਰਾ ਤੀਆਂ ਦੀਆਂ ਨਗ ਪਾ ਕੇ ਕੈਪਟਨ ਪੈਰ ਨੂੰ ਸੱਦਣ ਦੇ ਆ। ਅੱਛਾ ਓਏ ਯਾਰ ਕੀ ਹੈ ਯਾਰ, ਆਪਣੇ ਬੁੜੇ ਦੇ ਢਿੱਡ ਤੇ ਦਾਬੜਾ ਬਣ ਕੇ ਉਹਨੂੰ ਕਹਿੰਦਾ ਤੂੰ ਨਿੰਜਾ ਟੈਟਲ। ਆਪ ਕੋ ਟਕਸ ਫੜ ਕੇ ਤੇ ਐ ਕਰਨ ਦਿਆ ਚੈਲੰਜ ਕਰਦੇ। ਅੱਛਾ ਤਾਰਾ ਕੀ ਬਣ ਕੇ ਆਪ ਕੋ ਟਕਸ ਉਹ ਕੀ ਕਹਿੰਦੇ ਉਹਨੂੰ ਆਪ ਕੋ ਟਕਸ ਓਏ ਆਕਟੋਪਸ, ਉਹ ਹੀ ਆਕਟੋਪਸ ਹੀ। ਅੱਛਾ ਕਾਲੂ ਸਾਹਿਬ, ਉਹ ਆਕਟੋਪਸ ਆ, ਹਾਂਜੀ ਉਹ ਤੁਸੀਂ ਖਾ ਲੋਗੇ? ਉਹ ਕੌਣ ਖਾਂਦਾ ਹੈ ਉਹ ਸਾਰੀ ਦੁਨੀਆ ਖਾਂਦੀ ਹੈ, ਉਹ ਹਲਾਲ ਆ। ਉਹ ਜਿਹੜਾ ਹਾਂ ਉਹ ਨਹੀਂ ਸਾਜੀ ਉਹ ਹਲਾਲ ਆ। ਓਏ ਹਲਾਲ ਆ। ਸਾਜੀ ਆਕਟੋਪਸ ਇੱਥੇ ਹਿੱਕ ਤੇ ਬੰਨ ਕੇ ਗੜਰ ਛਾਲ ਮਾਰੀ, ਮੈਂ ਕਿਹਾ ਕਿੱਧਰ, ਕਹਿੰਦਾ ਬੱਚਾ ਛੱਡ ਕੇ ਮੈਂ ਆ। ਉਹਨੂੰ ਛੱਡਣ ਜਾਣ ਡਿਆ ਉੱਥੇ। ਹੈਲੀਕਾਪਟਰ 'ਚ ਨਾ ਲਾਸ਼ਾਂ ਨਹੀਂ, ਉਹ ਜਿਹੜੇ ਕਿਤੇ ਡੁੱਬ ਜਾਂਦੀਆਂ ਨੇ ਹੈਲੀਕਾਪਟਰ, ਹਾਂ ਉਹ ਰੱਸੀ ਦੇ ਕੇ ਆਕਟੋਪਸ ਕਸ ਬੰਦਾ ਲਾਇਆ, ਉਹ ਥੱਲੇ ਲਾਸ਼ ਨੂੰ ਐ ਫੜ ਲੈਂਦੇ ਤਾਂ ਕਿ ਚੁੱਕ ਜਾਏ। ਤਾਏ ਨੂੰ ਐਮਰਜੈਂਸੀ ਵਾਰਡ 'ਚ ਆਰਾਮ ਆਇਆ, ਉੱਥੇ ਖੁਸ਼ੀ ਨਾਲ ਰੈਕ ਨਾਲ ਚਲਾਤਾ, 2-3 ਹੋਰ ਮਰ ਗਏ। ਘਰ ਸਹੁਰਾ ਆਇਆ ਤੇ ਉਹਨੂੰ ਕਹਿੰਦਾ ਸਕੂਬੀ ਡੂਬੀ ਡੂ। ਇੱਕ ਪੋਤਕੀ ਤੇ ਫਿਲਮਾਂ ਵੇਖਣ ਵਾਲੀ ਐਨਕ ਬੰਦੇ ਨੂੰ ਲਾ ਕਹਿੰਦਾ ਕਿਉਂ? ਮੈਂ ਕਿਉਂ? ਉਹ ਜਿਹੜੀ ਉਹ ਲੈ ਫਿਲਮਾਂ ਵੇਖਣ ਵਾਲੀ ਐਨਕ। ਸਾਜੀ ਗੰਦੇ ਨਾਲੇ 'ਚ ਨਾ ਗੰਦੇ ਪਾਣੀ ਨੂੰ ਇੰਜ ਕਰਕੇ ਛਿੱਟੇ ਮਾਰ ਕੇ ਕਹਿੰਦਾ ਮੇਰੀ ਤਸਵੀਰ ਖਿੱਚੀ। ਉਹ ਇੰਜ ਛੁੱਟਦੇ ਸਮੁੰਦਰ ਦੇ ਪਾਣੀ ਨੂੰ। ਆਕਟੋਪਸ ਜਿਹੜਾ ਨਾ, ਉਹ ਭਾਵੇਂ ਨਾ ਬਹੁਤ ਸਾਰੇ ਬੰਦੇ ਕਹਿੰਦੇ ਹਲਾਲ ਆ, ਬਹੁਤ ਸਾਰੇ ਬੰਦੇ ਕਹਿੰਦੇ ਨਹੀਂ, ਯਾਨੀ ਇਹਦੇ 'ਚ ਥੋੜਾ ਜਿਹਾ ਮਸਲਾ ਹੈ। ਮਿਕਸ ਜੀ ਗੱਲ ਜੀ। ਹਾਂ ਲੇਕਿਨ ਖਾਂਦੇ ਨੇ ਲੋਕ, ਹੋਟਲ ਬੜੇ ਨੇ ਉਹਨਾਂ ਦੇ ਇਹਨਾਂ ਦੇ ਨਾਮ ਤੋਂ। ਉਹ ਫੜਦੇ ਕਿਦਾਂ ਸਾਜੀ ਉਹਨੂੰ? ਉਹ ਤਾਂ ਬੁੱਢਾ ਹੀ ਬੜਾ ਹੁੰਦਾ, ਉਹ ਲੱਤਾਂ ਨਹੀਂ ਐਡਾ ਵੀ ਵੱਡਾ ਨਹੀਂ ਹੁੰਦਾ,
ਹਾਂਜੀ ਸਾਰੀ ਸਾਜੀ ਉਹਨੂੰ ਸਿਰ ਤੇ ਰੱਖਿਆ, ਉਹਨੇ ਸਾਰਾ ਮੂੰਹ ਜਕੜਿਆ, ਕਹਿੰਦਾ ਮੈਂ ਜੰਗ ਤੇ ਚੱਲਾਂ। ਨਹੀਂ ਹੈਲਮਟ ਪਾਇਆ ਆਪਣੇ ਲਈ। ਆਪਣੇ ਹੈਲਮਟ ਪਾ ਕੇ ਮੈਂ ਕੀਤਾ। ਉਹਦੀਆਂ ਲੱਤਾਂ ਲਾ ਵੀ ਦਿੰਦੇ ਨਾ, ਕੱਟ ਵੀ ਜਦੋਂ ਫੇਲੀ ਜਾਂਦੀ, ਉਹਦੇ ਅੰਗ ਅੰਗ ਵਿੱਚ ਜਾਨ ਹੁੰਦੀ। ਆਹੋ ਉਹ ਯਾਰ ਕਿਰਲੀ ਦੀ ਪੂੰਛ ਹੁੰਦੀ ਸਾਜੀ। ਯਾਰ ਵੇ ਨਾ ਫੇਰ ਉਹੀ ਗੱਲ, ਕਿਰਲੀ ਕਿਤੇ ਆ, ਆਕਟੋਪਸ ਕਿਤੇ ਆ। ਮੈਂ ਇੱਕ ਮਿਸਾਲ ਆ, ਕੇਕੜੇ ਕੇਕੜੇ ਹਾਂ ਕੇਕੜੇ ਉਹ ਵੀ ਹਲਾਲ ਆ। ਹਾਂਜੀ ਝੀਂਗੇ ਕੇਕੜੇ, ਝੀਂਗੇ ਕੇਕੜੇ, ਸੀ ਫੂਡ। ਹਾਂਜੀ ਸੀ ਫੂਡ ਸਾਰਾ ਦੇਖੋ ਕਿੱਦਾਂ ਖਾ ਜਾਂਦੇ ਲੋਕੀ। ਆਂਦੇ ਆ ਸਾਜੀ ਪੈਸੇ ਸਾਜੀ ਝੀਂਗਾ ਨਹੀਂ ਹੁੰਦਾ ਉਹ ਹਾਂ ਟੋਚਨ ਜਿਹਾ, ਹਾਂ ਭਰਾ ਇਹਦੇ ਤੇ ਹੱਥ ਹੈ ਨਹੀਂ ਸੀ ਤੇ ਉਹਨਾਂ ਬਿਊਟੀ ਦਾ ਨਿਸ਼ਾਨ ਬਣਾਇਆ ਜੇ ਫੜੇ। ਝੀਂਗੇ ਨਾ ਯਾਰ ਉਹ ਹੋਰ ਚੀਜ਼ ਆ ਵੀ ਪਰਫਿਊਮ ਇੱਧਰ ਕਰ ਲਓ ਸਾਜੀ। ਸੁਬਹ ਤੋਂ ਬਾਅਦ ਨਹੀਂ, ਸਾਡੀ ਠੀਕ ਆ। ਸੁਬਹ ਤੋਂ ਬਾਅਦ ਇਹਦਾ ਸੋਹਰਾ ਉੱਠਿਆ ਤੇ ਉਹਦੇ ਸਾਰੇ ਮੂੰਹ ਤੇ ਉਹ ਭਿੰਡੀਆਂ ਦੀ ਉਹ ਉਤਲੀ ਤਾਂ ਇਦਾਂ ਫਸਾਈਆਂ। ਉਹਦੇ ਚਿੱਤੇ ਦੇ ਫਸਾਈਆਂ ਸਾਡੀ। ਉਸ ਵੇਲੇ ਜੋੜ ਕੇ ਯਾਰ ਆ ਕੀ ਬਕਵਾਸ ਹੈ। ਚੇਦਾ ਕੀਤਾ ਉਹਦੇ ਸਾਜ ਨੇ ਮੋਟਰ ਲੈਤੀ ਨਵੀਂ। ਚਲੋ ਯਾਰ ਤੇਰੀ ਅੱਛੀ ਗੱਲ ਆ, ਜੇ ਤੈਨੂੰ 250-300 ਗਾਲ ਤੋਂ ਬਾਅਦ ਜੇ ਮੋਟਰਸਾਈਕਲ ਲੱਭ ਗਈ ਤੇ ਹੋਰ ਕੀ ਚਾਹੀਦਾ। ਓਏ ਗਾਲਾਂ ਘੇ ਦੇ ਨਾਲਾਂ ਵਾ ਯਾਰ ਅਸੀਂ। ਫਰੀਦ ਨੇ ਇੰਜ ਕਰਕੇ ਬਾਡੀ ਬਿਲਡਰਾਂ ਤਰ੍ਹਾਂ ਆਪਣੀ ਬਨੈਣ ਪਾੜੀ ਤੇ ਲੋਕੀ ਸਾਰੇ ਹੱਸਣ ਲੱਗ ਪਏ, ਆ ਗੁਰਦੇ ਵਿਕੇ ਦੇ ਟਾਂਕੇ ਨਜ਼ਰ ਆ ਰਹੇ। ਗੁਰਦੇ ਵਿਕੇ ਦੇ ਟਾਂਕੇ ਨਜ਼ਰ ਆ ਰਹੇ। ਯਾਰ ਅੱਲਾ ਮਾਫੀ। ਸਾਜੀ ਫਰਕ ਕੁਛ ਵੀ ਨਹੀਂ ਪਿਆ। ਨਹੀਂ ਆ ਸਾਜੀ ਵੇਖਿਓ ਤੁਹਾਡੇ ਅੱਧੇ ਘੰਟੇ ਕਿੰਨੀਆਂ ਗੋਲੀਆਂ ਲਿਆ? 3 ਤੇ ਅੱਧਾ ਘੰਟਾ ਤਾਂ ਹੋ ਗਿਆ ਖਾਧੀਆਂ ਨੇ। ਨਹੀਂ ਅੱਧੇ ਪੌਣੇ ਘੰਟੇ ਬਾਅਦ ਸਾਜੀ ਫੇਰ ਉਦਾਂ ਹੀ ਰਹੇਗਾ। ਹਾਂ ਫਿਰ ਹਲੇ ਅੱਧਾ ਘੰਟਾ ਹੀ ਹੋਇਆ। ਕਾਲੇ ਰੰਗ ਦਾ ਬਰੀਫ ਕੇਸ ਆਪਣੇ ਘਰਦਿਆਂ ਨੂੰ ਫੜਾ ਕੇ ਕਹਿੰਦਾ ਇਹ ਪਾਪਾ ਕੇ ਗੁਰਦੇ का एडवांस है अंदर रखो। ਆਪਣੇ ਦੋਸਤਾਂ 'ਚ ਬੇਟਾ ਮਸ਼ੂਕ ਆ ਗਈ ਤੇ ਉਹਨਾਂ ਨੂੰ ਕਹਿੰਦਾ ਚੱਲ ਜਾਓ ਇਹਨੇ ਗਾਲ ਮੰਦਾ ਕਰਨਾ ਹੁਣ। ਟੁੰਡੇ ਨੂੰ ਕਹਿੰਦਾ ਇਹਨੇ ਮੇਰੇ ਤੇ ਹੱਥ ਚੁੱਕਿਆ ਭਾਜੀ। ਡੈਰੀ ਜੱਜ ਉਹਦੇ ਕੋਲ ਦਾ ਹੈ ਹੀ ਟੁੰਡੇ ਨੂੰ ਕਹਿੰਦੇ ਆ, ਟੁੰਡੇ ਨੂੰ ਕਹਿੰਦੇ ਨੇ ਮੇਰੇ ਤੇ ਹੱਥ ਚੁੱਕੇ ਆ, ਇਹਨੇ ਮੇਰੇ ਤੇ ਟੁੰਡ ਚੁੱਕੇ ਆ। ਇਹਨੇ ਕਿਤੇ ਹਸਪਤਾਲ ਦੀ ਨਰਸ ਨਾਲ ਵਿਆਹ ਕਰ ਲਿਆ ਤੇ ਸਾਜੀ ਉਹਨੂੰ ਇਦਾਂ ਮਿਲਾਉਂਦਾ ਸੀ, ਨਰਸ ਸਿਸਟਰ ਰੋਟੀ ਲੈ ਕੇ ਆਓ। ਡੈਰੀ ਜੱਜ ਬਹਿ ਗਏ ਅੰਗਰੇਜ਼ਾਂ ਦੇ ਉੱਥੇ। ਅੰਗਰੇਜ਼ ਕਹਿੰਦਾ ਮੰਜੀ ਦੀ ਚੋਲ ਪਾਉਣੀ, ਮੈਂ ਦੇਖ ਪਾਉਣੀ। ਵੈਰੀ ਚਾਚੀ ਹਾਂ ਉਹ ਤੇ ਮੈਂ ਯਾਰ ਕਾਲੂ ਇਦਾਂ ਦੀ ਹਰਕਤ ਕਰ ਸਕਣਾ ਵਾਲਾ ਕਰ ਸਕਦਾ ਤੂੰ ਕੁਝ ਵੀ ਕਰ ਸਕਦਾ। ਮੈਂ ਇਦਾਂ ਦੀ ਹਰਕਤ ਕਰਨੀ ਆ। ਤੇਰੇ ਮੋਟਰਸਾਈਕਲ ਜਾਣਨਾ ਤੇਰਾ ਮਸਲਾ ਖਰਾਬ ਹੋਇਆ, ਤੂੰ ਸਾਰਿਆਂ ਦੇ ਪਾਈ ਜਾ। ਬੈਰੀ ਜਹਾਜ਼ ਚ ਸਤਾਜੀ ਅੰਗਰੇਜ਼ਾਂ ਵਾਲੇ ਚ ਬਹਿ ਗਏ, ਉਹਨਾਂ ਨੇ ਹਲਕਾ ਹਲਕਾ ਹਾਲ ਦੇ ਵਿੱਚ ਮਿਊਜ਼ਿਕ ਲਾਇਆ, ਆਹ ਵਾਲਾ ਡਾਂਸ ਕਰ ਰਹੇ ਤੇ ਉੱਥੇ ਟੇਪ ਮੋਢੇ ਤੇ ਚੁੱਕ ਕਮਲੀ ਨਾ ਲਾਇਆ। ਉਸਤਾਦ ਜੀ ਮੈਂ ਤੁਹਾਨੂੰ ਦੱਸਾਂ, ਮੈਂ ਇੱਕ ਪ੍ਰੋਗਰਾਮ ਬਣਾਇਆ ਵਾ ਹਾਂਜੀ ਬੈਰੀ ਜਹਾਜ਼ 'ਚ ਸਫ਼ਰ ਕਰਨਾ 3-4 ਦਿਨ, ਉਹਦੇ ਵਿੱਚ ਹੀ ਟੀ ਟਾਈਮ ਕਰਨੇ ਆ। ਓਏ ਸਾਜੀ ਮੈਂ ਫਸਟ ਯਾਨੀ ਤੁਸੀਂ ਅਗਰ ਦੁਬਈ ਜਾਂਦੇ ਹੋ ਨਾ, ਦੁਬਈਓਂ ਤੁਸੀਂ ਓਮਾਨ ਜਾਂ ਦੁਬਈਓਂ ਕਤਰ, ਜਿੱਥੇ ਬੜੇ ਐਸੇ ਹੈਗੇ ਨੇ ਵਿਜ਼ਿਟ ਲੈ ਕੇ ਜਾਂਦੇ ਨੇ 3 ਦਿਨ 4 ਦਿਨ 5 ਦਿਨ ਦਾ, 3 ਦਿਨ ਦਾ ਉੱਥੇ ਰੂਮ, ਤੁਹਾਡੇ ਪੂਰਾ ਨਿਜ਼ਾਮ ਠੀਕ ਹੈ ਜੀ। ਤੇ ਉਹ ਉੱਥੇ ਰੂਮ ਲੈ ਲਓ, ਉਸ ਤੋਂ ਬਾਅਦ ਬਾਹਰ ਬੈਰੀ ਜਹਾਜ਼ ਤੇ ਫਿਰੋ ਆ ਕੇ, ਉੱਥੇ ਬੁਲੇ ਉੱਥੇ ਟੀ ਟਾਈਮ ਵੀ ਕਰੋ, ਉੱਥੇ ਮਸ਼ਹਿਰੇ ਵੀ ਕਰੋ, ਉੱਥੇ ਸਾਰਾ ਕੁਝ ਕਰੋ, ਪੂਰਾ ਨਿਜ਼ਾਮ। 3 ਦਿਨ ਉੱਥੇ ਰਹੋ ਤੁਸੀਂ। ਉਹਦੇ ਵਿੱਚ ਹੀ ਹਾਂਜੀ ਬੈਰੀ ਜਹਾਜ਼ 'ਚ 3 ਦਿਨ। ਉਹ ਭਾਈ ਉਲਟਣ ਟੁੱਟ ਗਿਆ ਯਾਰ। ਉਹ ਨਹੀਂ ਉਹ ਨਹੀਂ ਕੁਝ ਲੈਂਦਾ। ਸਾਥ ਬੜੀ ਦੁਨੀਆ ਜਿੰਨਾ ਬੱਸਾਂ ਚੱਲਦੀਆਂ ਸਤਾਜੀ ਉਨਾ ਹੀ ਬਹੁਤ ਲੈ ਕੇ ਸਮੁੰਦਰ ਦਾ ਬਹੁਤ ਨਿਜ਼ਾਮ ਆ। ਸਮੁੰਦਰਾਂ 'ਚ ਭਰਤੀ ਪਾ ਸਮੁੰਦਰ ਦੇ ਅੰਦਰ ਵੀ ਉਹ ਬਾਰਡਰ ਸਰਹੱਦਾਂ ਟੈਕ ਹਾਂਜੀ ਇਹ ਸਾਡੇ ਮੁਲਕ ਦੀ ਇੱਥੇ ਇਹਦਾ ਪੇ ਕਰੋ ਭਾਈ ਨਾ। ਸ਼ਿਪ ਆਇਆ ਜਨਾਬ ਜੀ ਜਾਪਾਨ ਦੇ ਵਿੱਚੋਂ ਗੱਡੀਆਂ ਆ ਰਹੀਆਂ ਨੇ ਪਾਕਿਸਤਾਨ, ਰਸਤੇ 'ਚੋਂ ਜਿਹੜੇ ਮੁਲਕ ਦੇ ਸਮੁੰਦਰ ਦੇ ਏਰੀਆ 'ਚ ਲੰਘੇ ਉੱਥੇ ਉਹ ਆਪਣਾ ਮਸੂਲ ਚੁੰਗੀ ਟੈਪ ਨਿਜ਼ਾਮ ਕਰਦੇ ਨੇ। ਹਾਂਜੀ ਹੋਰ ਤਰੀਕੇ ਨਾਲ ਐਵੇਂ ਤੁਰ ਪੈਂਦੇ ਨੇ ਉੱਧਰੋਂ। ਸਰਹੱਦਾਂ ਮਾਂ ਸਰਹੱਦਾਂ ਨੇ ਉਹਦੇ ਅੰਦਰ ਵੀ। ਪਾਣੀ ਦੇ ਅੰਦਰ ਵੀ। ਹੂੰ ਸਾਜੀ ਉਹ ਘਾਹ ਵਾਲਾ ਕਾਰਪੇਟ ਨਹੀਂ ਹੁੰਦਾ, ਆਹੋ ਉਹਦੇ ਤੇ ਬੱਕਰੀਆਂ ਛੱਡ ਕੇ ਆਪ ਲੈ ਆਮ ਤੇ ਬੱਕਰੀਆਂ ਉਦਾਂ ਹੀ ਭੁੱਖੀਆਂ। ਉਹ ਪਲਾਸਟਿਕ ਵਾਲਾ ਸੁਬਹ ਦਵਾ ਉੱਠ ਕੇ ਤੁਰਨ ਦਿਆ ਉਹਦੇ ਤੇ ਤੂੰ ਹੈ ਹੀ ਨਹੀਂ ਉੱਤੇ। ਉਹ ਜਿਹਦੇ ਚ ਪੱਠੇ ਨਹੀਂ ਵੱਢੀ ਦੇ ਉਹਦੇ ਜੱਬੇ ਨੇ ਬੁੜੇ ਦੀ ਬਾਂਹ ਵਾੜ ਕੇ ਕਹਿੰਦਾ ਕੱਟ ਲਾ ਨੋ ਜਲਦੀ। ਖੁਦਾ ਦਾ ਨਾਂ ਨੇ ਬੁੜੇ ਨੂੰ ਕਿਤੇ ਸਾਈਡ ਤੇ ਰੱਖ ਦਿਓ ਤੁਸੀਂ, ਤੁਹਾਨੂੰ ਖੁਦਾ ਦਾ ਵਾਸਤਾ ਜੀ। ਬੁੜਾ ਸਹੁਰਾ ਤਾਇਆ ਚਾਚਾ ਸਾਜੀ ਫੌਤਗੀ ਤੇ ਸਾਰੇ ਬੈਠੇ ਰੋਣ ਡੇ ਤੇ ਉਹਨਾਂ ਨੂੰ ਕਹਿੰਦਾ 1 ਮਿੰਟ ਕੱਟ ਲਾਇਓ। ਯਾਰ ਫੌਤਗੀ ਤੇ ਚਲ ਗਿਆ ਤੇ ਉੱਥੇ ਐ ਸਿਗਰਟ ਸੁੱਟ ਕੇ ਕਹਿੰਦਾ ਬੜਾ ਅਫਸੋਸ ਹੈ। ਐ ਸੁਣ ਕੇ ਯਾਰ ਬਹੁਤ ਅਫਸੋਸ ਉਹ ਇਹਦੇ ਚਲਾ ਗਿਆ, ਤਾਈ ਰੋਂਦੀ ਕਹਿੰਦਾ ਤਾਈ ਜੀ ਫਰੇਮ ਆਊਟ ਹੋ ਰਿਹਾ ਤੇਰਾ। ਇਹਦਾ ਦਾਦਾ ਮਰ ਗਿਆ ਸਾਜੀ ਕਿ ਪ੍ਰਾਹੁਣੇ ਦੇ ਡਰ ਤੋਂ ਆਪਣੇ ਬੂਹੇ ਅੱਗੇ ਬਜਰੀ ਸਤਾਤੀ ਵੀ ਇੱਥੇ ਪੂੜੀ ਨਾ ਵਿਚਾਉਣਾ। ਉਹ 9ਵੀਂ ਗਲੀ ਚ ਪੂੜੀ ਵਿਛਾਈ। 11 22 ਦਾ ਉਹਨਾਂ ਨੂੰ ਕਹਿੰਦੇ ਦਾਦਾ ਫੌਤ ਹੋ ਗਿਆ ਤੇ ਉਹਨਾਂ ਨੂੰ ਕਹਿੰਦਾ ਸਿੱਧੇ ਘਰ ਲਓ। ਇੰਨਾ ਵਾਰੀ ਕਿਹਾ ਸਿੱਧੇ ਹੀ ਘਰ ਲਿਆ, ਉਹਨਾਂ ਘਰ ਹੀ ਸਿੱਧੀ ਵੜਦੀ। ਦਾਦਾ ਮਰ ਗਿਆ, ਉਹਨੇ ਫੋਨ ਕੀਤਾ ਤੇਰਾ ਦਾਦਾ ਮਰ ਗਿਆ। ਕਹਿੰਦਾ ਯਾਰ ਹੁਣ ਮੈਂ ਕੰਮ ਤੋਂ ਛੁੱਟੀ ਕਰਾਂ, ਮੇਰਾ ਵੀ ਕੰਮ ਆ ਭਰਾਵਾ, ਬੱਚਿਆਂ ਦੀ ਰਿਜ਼ਕ ਕਮਾਉਣ ਨਿਕਲੇ ਆ। ਦਾਦਾ ਫੌਤ ਹੋ ਗਿਆ, ਉਹਨਾਂ ਨੇ ਇਹਨੂੰ ਫੋਨ ਕੀਤਾ ਯਾਰ ਤੇਰਾ ਦਾਦਾ ਫੌਤ ਹੋ ਗਿਆ। ਕਹਿੰਦਾ ਯਾਰ ਬਾਹਰ ਚੋਂ ਕਰੀ ਮੈਂ ਡੈਕ ਨੂੰ ਟਾਂਕੇ ਲਵਾਉਂਦੇ ਆ।
ਆਈਫੋਨ ਲੈਣ ਗਿਆ, ਕਹਿੰਦਾ ਇਹਦੀ ਫਾੜੀ ਵੀ ਦਿਓ ਨਾਲ, ਇਹਦਾ ਪਿੱਛੇ ਸੇਵ ਨਹੀਂ ਬਣਾ। ਓਏ ਉਹ ਸਟਾਈਲ ਆ, ਉਹਦਾ ਲੋਗੋ ਆ ਯਾਰ, ਕੀ ਹੋ ਗਿਆ ਤੈਨੂੰ? ਲੈ ਕਹਿੰਦਾ ਪਿੱਛੋਂ ਆਈਫੋਨ ਦੇਖ ਕੇ ਕਹਿੰਦਾ ਇਹਦੀ ਪਾੜੀ ਵੀ ਦੇ। ਮੁਕੰਮਲ ਕਰਕੇ ਦਿਓ ਮੈਨੂੰ। ਸੋਹਰਾ ਦੇ ਪਾਸ ਆਏ ਤੇ ਉਹਨਾਂ ਨੂੰ ਕਹਿੰਦੇ ਆ, ਅੱਜ ਦੇਖੀਏ ਉਦੋਂ ਕੌਣ? ਅੱਜ ਵੇਖੀ ਉਧਰ ਉਦੋਂ ਦੇ ਤੁਸੀਂ ਆਏ, ਉਦੋਂ ਦੀ ਵੇਖੀ ਆ, ਅੱਜ ਇਹਨੂੰ ਪੁੱਟੋ ਮੂੰਹ ਤੇ ਬੈਠੀ। ਬੁੱਢੀ ਨੂੰ ਕਹਿੰਦੇ ਆ ਉਹ ਬੇਟੇ ਨੂੰ ਸੋਹਰਾ ਤੇ ਸੱਸ ਆਏ ਆ। ਤੇਰਾ ਫਿੱਟਿਆ ਲਾਨਤ ਓਏ ਬਗੈਰਤ ਤੈਨੂੰ ਸਮਝ ਨਹੀਂ ਆਈ? ਮੈਂ ਕਿਹਾ ਸੱਸ ਨੂੰ ਕਹਿ ਨਹੀਂ ਸੋਹਰਾ ਤੇ ਸੱਸ ਆਏ ਤੇ ਉਹਨੂੰ ਸ਼ਿਕਾਇਤ ਲਾ ਰਿਹਾ ਕਿ ਮੈਂ ਅੱਜ ਵੇਖੀ ਜੇ ਉਦੋਂ ਦੀ ਉਦੋਂ ਦੀ, ਜਦੋਂ ਤੁਸੀਂ ਪਿਛਲੀ ਵਾਰੀ ਆਏ ਸੀ। ਪੁੱਛੋ ਇਹਨੂੰ ਕਿੱਥੇ ਸੀ। ਕੁਸਰਾ ਦੋਸਤੀ ਸਾਜੀ ਇਸ਼ਾਰੇ ਤੋਂ ਲੈ ਕੇ ਟਾਈਟੈਨਿਕ ਵਾਲਾ ਸੀਨ ਨਹੀਂ ਉਸਤਾਦ ਜੀ ਆਪਾਂ ਜਾਣਾ ਵਾ ਹਾਂਜੀ, ਤੇ ਵੀਜ਼ੇ ਨਹੀਂ ਖੁੱਲਣ ਦੇ ਦੁਬਈ ਦੇ ਯਾਰ। ਖੁੱਲ ਗਏ ਨੇ ਸਾਜੀ ਜੀ ਨੇ ਬਹੁਤ ਸਾਰੇ ਜੀ ਅੱਜ ਮੈਂ ਇੱਕ ਬੇਵਸੂਖ ਜ਼ਰਾਏ ਤੋਂ ਪੜਿਆ ਵਾ ਕਿ ਖੁੱਲ ਗਏ ਆ ਸਾਰੇ। ਹਾਂਜੀ ਸਾਜੀ, ਬੇਵਸੂਖ ਬਾਵਸੂਖ ਨਹੀਂ। ਇਹ ਹਰ ਚੌਥੇ ਪੰਜਵੇਂ ਦਿਨ ਨੈਟ ਤੇ ਖੋਦੇ ਤੇ ਆਉਂਦਾ ਖੁੱਲ ਗਏ, ਲੇਕਿਨ ਉਹ ਖੁੱਲਦੇ ਪਏ ਜਦੋਂ ਤੁਸੀਂ ਉਹਨੂੰ ਦੇਖਦੇ ਹੋ ਨਾ ਤੇ ਫਿਰ ਉਹ ਤੁਹਾਨੂੰ ਇੱਕ ਅਜੀਬ ਜੀ ਗੱਲ ਵੀ ਦੱਸਦੇ ਆ ਕਿ ਤੁਹਾਡਾ $5000 ਬੈਂਕ 'ਚ ਹੋਣਾ ਚਾਹੀਦਾ ਔਰ ਉਹਨੂੰ ਕੋਈ 6 ਮਹੀਨੇ ਉੱਥੇ ਪੇ ਨੂੰ ਹੋ ਗਏ ਹੋਣੇ ਚਾਹੀਦੇ ਆ। ਅੱਛਾ $5000 ਨੂੰ $5,000 $5000 ਅਮਰੀਕਨ ਡਾਲਰ ਤੁਹਾਡੇ ਬੈਂਕ 'ਚ ਪਿਆ ਹੋਣਾ ਚਾਹੀਦਾ ਔਰ ਉਹਦੀ ਸਟੇਟਮੈਂਟ ਦੇ ਵਿੱਚ ਕੋਈ 4-6 ਮਹੀਨੇ ਉਹਨੂੰ ਪਏ ਨੂੰ ਹੋ ਗਏ ਹੋਣੇ ਚਾਹੀਦੇ ਆ। ਓਹੋ ਕਿੰਨੇ ਬਣਦੇ $5000 ਪਾਕਿਸਤਾਨੀ? 1000 ਹੋ ਗਿਆ 2.5 ਤੇ 2.5 ਫਿਰ 2.5 10 ਤਕਰੀਬਨ 12.5 ਲੱਖ 28 ਲੱਖ ਰੁਪਇਆ $10,000 ਆ ਤੇ $50,000 14 ਅੱਧਾ ਕਰ ਲਾ 14 ਲੱਖ ਰੁਪਇਆ 14 ਲੱਖ ਰੁਪਇਆ ਤੇਰੇ ਬੈਂਕ 'ਚ ਪਿਆ ਹੋਣਾ ਚਾਹੀਦਾ 3 ਤੋਂ 4 ਮਹੀਨੇ ਪੁਰਾਣਾ, ਯਾਨੀ ਆਈ ਚਲਾਈ ਹੋਈ ਜਾਵੇ ਲੇਕਿਨ ਉਹ 14 ਤੱਕ ਰਵੇ ਉਹਦੇ 'ਚ। ਉਹ ਤੁਸੀਂ ਸਟੇਟਮੈਂਟ ਲਾਉਣੀ ਆ, ਦੁਬਈ ਜਿੱਥੇ ਰਹਿਣਾ ਹੋਟਲ ਲਾਉਣਾ ਵਾ, ਰਿਟਰਨ ਟਿਕਟ ਲਾਉਣੀ ਆ, ਟਿਕਟ ਦਾ ਪਤਾ ਨਹੀਂ ਕੀ ਲਾਉਣਾ। ਇੰਜ ਉਹ ਦੱਸਦੇ ਨੇ ਕਿ ਖੁੱਲ ਗਏ ਨੇ, ਉਹ ਨਹੀਂ ਖੁੱਲ ਗਏ ਵੀ ਜਿਹੜੇ ਬੰਦਾ ਇੰਜ ਕਰਕੇ ਅਪਲਾਈ ਕੀਤਾ ਤੇ ਵੀਜ਼ਾ ਲੱਗ ਗਿਆ। ਉਹ ਟਾਈਪ ਨਹੀਂ ਅੱਗੇ ਇਹਦਾ ਸੀਨ ਨਹੀਂ ਹੈਗਾ। ਤਾਇਆ ਦਫਨਾ ਕੇ ਘਰ ਆਇਆ ਤੇ ਸਾਰੇ ਦਾਸ ਬੇਟੇ ਤੇ ਕਹਿੰਦਾ ਕਹਿੰਦੇ ਦਾਸ ਬੇਟੇ ਚੱਲੀਏ ਮਰੀ। ਤਾਇਆ ਦਫਨਾ ਕੇ ਘਰ ਆਏ ਤਾਂ ਅੱਗੇ ਫਿਰ ਤਾਇਆ ਬੈਠਾ ਮਿੱਟੀ ਝਾੜਨ ਲਿਆ। ਕਹਿੰਦਾ ਇੰਨਾ ਵੀ ਨਹੀਂ ਗਿਰਨਾ ਚਾਹੀਦਾ। ਆਪਣੀ ਗੱਲ ਨਹੀਂ ਸੁਣੀ। ਮੈਂ ਕਿਹਾ ਵਾਪਸ ਘਰ ਆਏ ਤੇ ਤਾਇਆ ਅੱਗੇ ਬੈਠਾ ਤੇ ਮਿੱਟੀ ਝਾੜਨ ਦੇ ਆ ਤੇ ਕਹਿੰਦਾ ਉਹ ਕਹਿ ਰਿਹਾ ਇਹਨਾਂ ਵੀ ਨਹੀਂ ਗਿਰਨਾ ਚਾਹੀਦਾ ਮਜ਼ਾਕ। ਕਿ ਤੁਸੀਂ ਮੈਨੂੰ ਦੁਹਰਾ ਹੀ ਹੈ ਯਾਨੀ ਮਜ਼ਾਕ ਸੀ, ਕਹਿੰਦਾ ਇਹਨਾਂ ਵੀ ਨਹੀਂ ਗਿਰਨਾ ਚਾਹੀਦਾ ਮਜ਼ਾਕ 'ਚ। ਓਏ ਹੋਏ ਹੋਏ। ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ। ਇਹਦਾ ਹੁਣ ਕੀ ਕਰਨਾ ਹੈ? ਜਾ ਇੱਕ ਬੰਦੇ ਨੇ ਪੁੱਛਿਆ ਵਿਆਹ ਹੋਇਆ ਤੇ ਕਹਿੰਦਾ ਹਾਂ ਕੰਟੀਨਿਊ ਕੰਟੀਨਿਊ ਆ। ਅੱਛਾ ਹੁਣ ਇਹਦਾ ਕੀ ਕਰਨਾ ਜੀ? ਇਹਦਾ ਸਾਜੀ ਕਾਲੂ ਡਿਜ਼ਰਵ ਕਰਦਾ ਤੇ ਕਾਲੂ ਸਾਜੀ ਮੈਨੂੰ ਕਹਿੰਦਾ ਤੈਨੂੰ ਇੱਕ ਕਿੰਨੇ ਲੈਣੀ ਹੈ ਹੁਣ? ਮੈਂ ਢੱਕਣ ਖੋਲ ਕੇ ਡੋਲ ਲੋ। ਅੱਛਾ ਨਹੀਂ ਰੀਜਨਲ ਫੇਕ ਆ। ਸਾਜੀ ਉਦਾਂ ਵੈਸੇ ਵਿੱਚੋਂ ਤੋੜ ਕੇ ਥੋੜੀ ਥੋੜੀ ਦੇਣੀ ਚਾਹੀਦੀ। ਅਸੀਂ ਵੀ ਕੋਈ ਐਵੇਂ ਮਾਰੀ ਦੀ ਕੋਸ਼ਿਸ਼। ਹਾਂਜੀ ਹੁਣ ਕੀ ਕਰਨੀ ਕਾਲੂ ਸਾਹਿਬ? ਸਾਜੀ ਜਿੱਦਾਂ ਤੁਸੀਂ ਕਰ ਦੋ ਕੋਈ ਮਸਲਾ ਨਹੀਂ ਜਿਹੜੀ ਮੈਂ ਸਟਾਰਟ ਤੇ ਗੱਲ ਕੀਤੀ ਉਸ ਹਿਸਾਬ ਨਾਲ ਕਾਲੂ ਦੀ ਬਣਦੀ। ਪਰ ਨਹੀਂ ਗੱਲ ਪਤਾ ਕਿ ਸਟਾਰਟ ਤੇ ਸੀ ਜਰਾ ਫਰੈਸ਼ ਬਾਅਦ ਚ ਅਸੀਂ ਥੱਕੇ ਵੀ ਆ ਕਿਤੇ ਗੱਲਾਂ ਨਹੀਂ ਉਹਨੇ ਸਟਾਰਟ ਤੋਂ ਸ਼ੁਰੂ ਹੋਇਆ ਨਹੀਂ ਐਂਡ ਤੱਕ। ਕਾਲੂ ਠੀਕ ਰਿਹਾ। ਇਮਾਨਦਾਰੀ ਨਾਲ ਦੱਸਣਾ। ਨਹੀਂ ਕਾਲੂ ਮੈਂ ਤੁਹਾਨੂੰ ਪਹਿਲਾਂ ਕਿਹਾ ਡਿਜ਼ਰਵ ਕਰਦਾ ਲਿਆਓ ਦੇ ਦਿਓ। ਕਲੈਪ ਕਾਲੂ ਅੱਗੋਂ ਜਿਹਨੂੰ ਮਰਜ਼ੀ ਦੇ ਦੇਖੀ ਮੈਂ ਕਰ ਰਿਹਾ ਬਜਾਈ ਜਰਾ। ਮੈਂ ਤੇਰਾ ਵੇਟ ਕਰ ਰਿਹਾ ਥੋੜਾ ਵੀ ਕਿੱਥੇ ਰੁਕਦਾ ਕਿੱਥੇ ਸਾਹਮਣੇ ਤੇ ਨਾਲ ਮੈਂ ਸਾਹਮਣੇ ਦੇਖ ਰਿਹਾ ਆ। ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰਾਖਾ ਜੀ।